ਡੀਜੀਪੀ ਆ ਕੋਈ ਨਲਿਨ ਪ੍ਰਭਾਤ। ਇਹ ਜਿਹੜਾ ਨਲਿਨ ਪ੍ਰਭਾਤ ਆ ਇਹ ਡੀਜੀਪੀ ਆ ਜੀ ਉੱਥੇ ਜੰਮੂ ਕਸ਼ਮੀਰ ਦੇ। ਇਹਦੇ ਬਾਰੇ ਅਖਬਾਰਾਂ 'ਚ ਚਰਚਾ ਇਹ ਆ ਕਿ ਪਹਿਲਗਾਮ ਹਮਲੇ ਤੋਂ ਪਹਿਲਾਂ ਮਨਾਲੀ ਦੇ ਵਿੱਚ ਇਹਨੇ 10 ਕਰੋੜ ਤੋਂ ਉੱਪਰ ਕੁਝ ਰਕਮ ਉਹਦਾ ਘਰ ਖਰੀਦਿਆ। 2023 ਚ ਚੰਡੀਗੜ੍ਹ ਵਿੱਚ ਵੀ 26 ਕਰੋੜ ਦਾ ਬੰਗਲਾ ਖਰੀਦਿਆ। ਇਹੋ ਜਿਹੀਆਂ ਹੋਰ ਕਈ ਐਂਟਰੀਆਂ ਕਰੋੜਾਂ ਦੀਆਂ ਇਸ ਨਲਿਨ ਪ੍ਰਭਾਤ ਦੇ ਨਾਲ ਜੁੜੀਆਂ ਹੋਈਆਂ ਨੇ, ਜਿਹਦਾ ਅੱਜ ਚਰਚਾ ਮੀਡੀਆ ਦੇ ਵਿੱਚ। ਨਾਲ ਗੱਲ ਇਹ ਆ ਕਿ ਜਦੋਂ ਵੀ ਇਹ ਬੰਦਾ ਜਿਸ ਵੀ ਇਲਾਕੇ ਵਿੱਚ ਪੋਸਟ ਕੀਤਾ ਗਿਆ ਉੱਥੇ ਕੁਝ ਵੱਡਾ ਹੀ ਵਾਪਰਿਆ, ਜਿਹਦੇ ਨਾਲ ਭਗਵੇਂ ਬ੍ਰਿਗੇਡ ਦੇ ਲਈ ਵੋਟਾਂ ਦੀ ਪੋਲਰਾਈਜੇਸ਼ਨ ਕਰਨਾ ਸੌਖਾ ਹੋ। ਲੋਕ ਹੁਣ ਨਿੱਕੀਆਂ ਨਿੱਕੀਆਂ ਗੱਲਾਂ ਜੋੜ ਕੇ ਜਿਹੜਾ ਮੁੱਖ ਅੰਡਰਲਾਈਨ ਕਰਨੀ ਚਾਹੁੰਦੇ ਆ ਗੱਲ ਕਿ ਇਹ ਇੰਡੀਅਨ ਸਟੇਟ ਸਿਸਟਮ ਦਾ ਆਪ ਡਿਜ਼ਾਈਨ ਕੀਤਾ ਹੋਇਆ ਅਟੈਕ ਸੀ, ਜਿਹਦੇ ਵਿੱਚ ਜਿਹੜੇ ਬੰਦੇ ਵਰਤੇ ਗਏ ਹੋ ਸਕਦਾ ਉਹਨਾਂ ਨੂੰ ਨਾ ਪਤਾ ਹੋਵੇ ਕਿ ਜਿਹੜੇ ਰਾਹ ਅਸੀਂ ਤੁਰੇ ਜਾ ਰਹੇ ਹਾਂ ਇਹ ਰਾਹ, ਇਹਦੇ ਮਾਲਕ, ਇਹ ਕੀ ਕਹਾਣੀ। ਇਹੋ ਜਿਹੇ ਆਪਰੇਸ਼ਨ ਖੁਫੀਆ ਏਜੰਸੀਆਂ ਦੇ ਵੱਲੋਂ ਅੱਡ-ਅੱਡ ਮੁਲਕਾਂ ਦੇ ਵਿੱਚ ਆਮ ਹੋਏ ਨੇ। ਇਸ ਮਾਹੌਲ ਦੇ ਵਿੱਚ ਕਿ ਹਰੇਕ ਘਟਨਾ ਬਾਰੇ ਇਹ ਨਾ ਕਹਿ ਦਿਆ ਕਰੀਏ ਕਿ ISI ਦਾ ਹੱਥ ਆ, ਇਹ ਇੱਥੋਂ ਵਾਲੇ ਵੀ ਬੜਿਆਂ ਦੇ ਹੱਥ ਹੋ ਸਕਦੇ ਆ। ਪਿਛਲੇ 5 ਦਿਨ ਤੋਂ ਬੜਕਾ ਜੀਆਂ ਮਾਰ ਕੇ ਡੰਗ ਸਾਰੀ ਗਏ। ਅੱਜ ਲੋਕ ਚੁਟਕਲੇ ਸੁਣਾਉਂਦੇ ਆ, ਇਹਨਾਂ ਦੇ ਬਣਾਉਂਦੇ ਆ ਵੀ ਤੁਸੀਂ ਕੁਝ ਕਰਨਾ ਤਾਂ ਹੈ ਨਹੀਂ। ਯਕੀਨ ਚੱਕਿਆ ਗਿਆ। ਅਸਲ ਵਿੱਚ ਭਾਰਤ ਦੀ ਜਿਹੜੀ ਲੀਡਰਸ਼ਿਪ ਆ ਨਾ ਜੀ, ਉਹਦਾ ਆਮ ਲੋਕਾਂ 'ਚ ਭਰੋਸਾ ਨਹੀਂ ਹੈ, ਭਰੋਸੇਯੋਗਤਾ ਖਤਮ ਹੈ ਇਹਨਾਂ ਦੀ। ਜਿੰਨੇ ਵੀ ਬਾਹਰੋਂ ਹਮਲਾਵਰਾਂ ਨੇ ਆਉਣਾ ਹੁੰਦਾ ਸੀ ਸਾਰਿਆਂ ਨਾਲ ਇੱਥੋਂ ਦੇ ਹਿੰਦੂ ਯੋਧੇ ਆ ਜਿਹੜੇ, ਉਹਨਾਂ ਦਾ ਪਹਿਲਾਂ ਹੀ ਸੌਦਾ ਪੱਤਾ ਨਿਬੜਿਆ ਹੁੰਦਾ ਸੀਗਾ। ਚਿੱਠੀਆਂ ਪਾ ਕੇ ਬਾਹਰੋਂ ਸੱਦਦੇ ਰਹੇ ਨੇ, ਗਦਾਰੀਆਂ ਕਰਦੇ ਰਹੇ ਨੇ, ਤੇ ਦੋਸ਼ੀ ਇਹ ਕਹਿੰਦੇ ਆ ਸਿੱਖ ਨੇਗੇ ਜੀ, ਮੁਸਲਮਾਨ ਨੇਗੇ ਜੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਬਰਾਂ ਜਿਵੇਂ ਕੱਲ ਦੀਆਂ ਖਾੜੀ ਗਈਆਂ ਹੋਣ ਏਦਾਂ ਹੀ ਹੋਇਆ। ਸਾਰੇ ਲੋਕ ਉਡੀਕ ਰਹੇ ਨੇ ਕਿ ਸ਼ਾਇਦ ਭਾਰਤੀ ਸਟੇਟ ਵੱਲੋਂ ਕੋਈ ਵੱਡਾ ਕਦਮ ਚੱਕਿਆ ਜਾਣਾ, ਤੇ ਮੀਡੀਆ ਦੇ ਵਿੱਚ ਵੀ ਲਗਾਤਾਰ ਇਸੇ ਤਰੀਕੇ ਨਾਲ ਕਿਹਾ ਜਾ ਰਿਹਾ ਵੀ ਸ਼ੇਰ ਆਇਆ ਆ ਗਿਆ, ਬਸ ਬਾਹਰ ਖੜਾ ਅੰਦਰ ਵੜਨ ਵਾਲਾ ਸ਼ੇਰ ਹੁਣ ਇੱਧਰ ਚਲੇ ਗਿਆ, ਏਦਾਂ ਜਾਂ ਚੱਲੀ ਜਾਂਦਾ। ਤੇ ਹੋਇਆ ਹਜੇ ਤੱਕ ਕੱਖ ਨਹੀਂ ਹੈਗਾ। ਤੇ ਹੁਣ ਸਾਰਾ ਦਿਨ ਜਿਵੇਂ ਸੂਤਰਾਂ ਦੇ ਆਧਾਰ ਤੇ ਖਬਰਾਂ ਆਉਂਦੀਆਂ ਹੁੰਦੀਆਂ ਨੇ, ਇੱਕ ਉਵੇਂ ਦੀ ਖਬਰ ਇਸ ਮੌਕੇ ਜ਼ਰੂਰ ਆਈ ਆ ਲਾਸਟ ਮਿੰਟ ਦੇ ਉੱਤੇ ਜਦੋਂ ਆਪਾਂ ਸ਼ੁਰੂ ਕੀਤਾ ਗੱਲਬਾਤ ਕਰਨੀ। ਉਹਦੇ 'ਚ ਕਹਿੰਦੇ ਆ ਵੀ ਕੋਈ ਵੱਡਾ ਫੈਸਲਾ ਲੈ ਲਿਆ। ਵੱਡਾ ਫੈਸਲਾ ਕੀ ਲਿਆ? ਇਹ ਸਰਕਾਰ ਵੱਲੋਂ ਨਹੀਂ ਆਇਆ, ਸੂਤਰਾਂ ਦੇ ਵੱਲੋਂ ਕਹਿੰਦੇ ਜੀ ਮੋਦੀ ਨੇ 3 ਫੌਜਾਂ ਦੇ ਮੁਖੀਆਂ ਨੂੰ ਖੁੱਲੀ ਛੁੱਟੀ ਦੇ ਦਿੱਤੀ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ, ਮੀਟਿੰਗ ਤੋਂ ਬਾਅਦ ਲਿਆ ਵੱਡਾ ਫੈਸਲਾ। ਜਿਸ ਤਰੀਕੇ ਨਾਲ ਭਾਰਤ ਦਾ ਮੀਡੀਆ ਇਹ ਖਬਰਾਂ ਦੇ ਰਿਹਾ ਲਗਾਤਾਰ ਪਿਛਲੇ 3 ਦਿਨ ਤੋਂ 4 ਦਿਨ ਤੋਂ, ਚੱਕ ਦੇ ਤੇ ਫੱਟੇ, ਫਲਾਨੇ ਦੀ ਬੋਲਤੀ ਬੰਦ। ਇਹ ਵੀ ਇੱਕ ਖਬਰ ਅੱਜ ਚੱਲ ਰਹੀ ਆ ਵੀ ਕੋਈ ਪਾਕਿਸਤਾਨ ਦਾ ਲੀਡਰ ਹੈ, ਉਹਨੇ ਕਹਿੰਦੇ ਜੀ ਕੋਈ ਬਿਆਨ ਦਿੱਤਾ ਭਾਰਤ ਦੇ ਖਿਲਾਫ। ਉਹਦਾ ਨਾਮ ਹੈ ਖਵਾਜਾ ਆਸਿਫ, ਇਹ ਰੱਖਿਆ ਮੰਤਰੀ ਹੈਗਾ ਉੱਥੋਂ ਦਾ। ਉਹਨੇ ਟਵਿੱਟਰ ਤੇ, ਜਿਹਨੂੰ ਆਪਾਂ X ਕਹਿੰਦੇ ਅੱਜ ਕੱਲ, ਉਹਦੇ ਤੇ ਬਿਆਨ ਦਿੱਤਾ ਹੋਣਾ, ਕੋਈ ਉਹਦੇ ਤੇ ਬਿਆਨ ਛਪਿਆ ਹੋਣਾ। ਜਾਣੀ ਕਿ ਬਿਆਨ ਤਾਂ ਸਾਰੇ ਪਾਸੇ ਆਉਂਦਾ ਜਦੋਂ ਕਿਸੇ ਏਡੇ ਵੱਡੇ ਕਿਸੇ ਮੁਲਕ ਦੇ ਇਹੋ ਜਿਹੇ ਮਾਹੌਲ ਵਿੱਚ ਵੱਡੀ ਪੋਸਟ ਦੇ ਬੈਠੇ ਦਾ ਬਿਆਨ ਹੋਵੇ। ਤੇ ਹੁਣ ਇੱਥੇ ਜਿਹੜੀ ਖਬਰ ਛਪੀ ਹੋਈ ਆ ਉਹ ਬੜੀ ਕਮਾਲ ਦੀ ਹੈ। ਭਾਰਤ ਨੂੰ ਧਮਕੀ ਦੇਣ ਵਾਲੇ ਪਾਕਿਸਤਾਨੀ ਮੰਤਰੀ ਦੀ ਬੋਲਤੀ ਬੰਦ। ਹੁਣ ਇੰਨੀ ਗੱਲ ਸੁਣ ਕੇ ਬੰਦੇ ਦੇ ਰੌਂਗਟੇ ਜੇ ਖੜੇ ਹੋ ਜਾਂਦੇ ਆ ਵੀ ਪਤਾ ਨਹੀਂ ਕੀ ਕਰਤਾ ਹੋਣਾ, ਪਤਾ ਨਹੀਂ ਸੰਘ ਤੋਂ ਫੜ ਲਿਆ ਉਹਦਾ ਗਲਮਾ ਜਾ ਕੇ ਵੀ ਤੇਰੀ ਬੋਲਤੀ ਬੰਦ। ਗਾਹਾਂ ਅਗਲੀ ਲਾਈਨ 'ਚ ਲਿਖਿਆ ਹੋਇਆ ਰੱਖਿਆ ਮੰਤਰੀ ਖਵਾਜਾ ਆਸਿਫ ਦੇ X ਉੱਤੇ ਲਾਈ ਪਾਬੰਦੀ। ਜਾਣੀ ਕਿ ਖਵਾਜਾ ਆਸਿਫ ਜਿਹੜਾ ਰੱਖਿਆ ਮੰਤਰੀ ਆ, ਜਿਹੜਾ ਉਹਦਾ ਟਵਿੱਟਰ ਦਾ ਅਕਾਊਂਟ ਆ, ਉਹਨੂੰ ਭਾਰਤ 'ਚ ਬੰਦ ਕਰਤਾ। ਤੇ ਇੰਨੀ ਗੱਲ ਨੂੰ ਇਹਨਾਂ ਨੇ ਬਣਾਤਾ ਵੀ ਭਾਰਤ ਨੂੰ ਧਮਕੀ ਦੇਣ ਵਾਲੇ ਪਾਕਿਸਤਾਨੀ ਮੰਤਰੀ ਦੀ ਬੋਲਤੀ ਬੰਦ। ਹੁਣ ਇਹ ਜਿਹੜੀਆਂ ਕਮੇਟੀ ਟਾਈਪ ਦੀਆਂ ਖਬਰਾਂ ਲਗਾਤਾਰ ਪਿਛਲੇ 4-5 ਦਿਨ ਤੋਂ ਆ ਰਹੀਆਂ ਨੇ, ਹੁਣ ਤਾਂ ਪਾਕਿਸਤਾਨ ਤੋਂ ਲਗਾਤਾਰ ਉਹ ਮਜ਼ਾਕ ਉਡਾਇਆ ਜਾ ਰਿਹਾ ਇਹਨਾਂ ਗੱਲਾਂ ਦਾ। ਵੀ ਲੜੋਗੇ ਵੀ ਤੁਸੀਂ, ਲੜਾਈ ਕਦੋਂ ਸ਼ੁਰੂ ਹੋਊ,
ਹੁਣ ਤਾਂ ਕੋਈ ਕਹਿੰਦਾ ਅਸੀਂ ਸੂਟ ਸਮਾਈ ਫਿਰਦੇ ਆ, ਕੋਈ ਬੀਬੀ ਕਹਿੰਦੀ ਆ ਮਜ਼ਾਕ ਕਰਦੀ ਆ ਵੀ ਅਸੀਂ ਲੜਾਈ ਵਾਲੇ ਦਿਨ ਪਹਿਲੇ ਦਿਨ ਆਹ ਸੂਟ ਪਾਵਾਂਗੇ, ਲੜਾਈ ਹੋਊ ਦੂਜੇ ਦਿਨ ਫਿਰ ਆਹ ਸੂਟ ਪਾਵਾਂਗੇ, ਤੀਜੇ ਦਿਨ ਜੇ ਬਚ ਗਏ ਫਿਰ ਆਹ ਪਾਵਾਂਗੇ। ਸੋ ਜਿਸ ਤਰੀਕੇ ਨਾਲ ਇਸ ਮਾਹੌਲ ਦੇ ਵਿੱਚ ਇਹ ਰੰਗ ਦੇਖਣ ਨੂੰ ਮਿਲ ਰਿਹਾ, ਇਹਦੀ ਜ਼ਿੰਮੇਵਾਰੀ ਕਿਹਨਾਂ ਤੇ ਆ ਭਲਾ? ਉਹ ਅੱਜ ਦੇ ਜੇ ਅਖਬਾਰ ਪੜ੍ਹੀਏ, ਮੇਰੇ ਸਾਹਮਣੇ ਦੋ ਅਖਬਾਰ ਪੰਜਾਬੀ ਟ੍ਰਿਬਿਊਨ ਤੇ ਅਜੀਤ ਪਏ ਨੇ, ਦੋਨਾਂ ਦੇ ਹੀ ਸੰਪਾਦਕੀ ਸਫ਼ਿਆਂ ਦੇ ਉੱਤੇ ਜਿੱਥੇ ਸਭ ਤੋਂ ਗੰਭੀਰ ਜਾਂ ਸੀਰੀਅਸ ਜਿਹੜੇ ਐਡੀਟੋਰੀਅਲ ਛਪਦੇ ਆ, ਲੇਖ ਛਪਦੇ ਆ, ਉਹਨਾਂ ਦੇ ਉੱਤੇ ਮੁਲਕ ਦੀ ਜਿਹੜੀ ਇਸ ਮੌਕੇ ਹਾਈ ਕਮਾਂਡ ਆ, ਮੋਦੀ, ਅਮਿਤ ਸ਼ਾਹ, ਰਾਜਨਾਥ ਤੇ ਅਜੀਤ ਡੋਭਾਲ ਤੇ ਹੋਰ ਲੱਲਾ ਖੱਖਾ, ਇਹਨਾਂ ਸਾਰਿਆਂ ਨੂੰ ਕਟਹਿਰੇ 'ਚ ਖੜਾ ਕੀਤਾ ਗਿਆ। ਕਟਹਿਰੇ 'ਚ ਖੜਾ ਕਰਨ ਦੇ ਲਈ ਸਾਰਿਆਂ ਦੇ ਦਲੀਲਾਂ ਜਾਂ ਆਧਾਰ ਜਾਂ ਤਰੀਕਾਕਾਰ ਵੱਖੋ ਵੱਖਰਾ ਹੋ ਸਕਦਾ, ਲਿਖਾਰੀਆਂ ਦਾ, ਵਿਦਵਾਨਾਂ ਦਾ, ਇੰਟੈਲੈਕਚੁਅਲਸ ਦਾ, ਪਰ ਸਾਰੇ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਜਨਾਬ ਤੁਸੀਂ ਕਹਿੰਦੇ ਸੀ ਕਿ ਸਾਡੇ ਕੋਲੇ ਪਤਾ ਨਹੀਂ 56 ਇੰਚ ਦੀ ਛਾਤੀ ਆ, ਡਬਲ ਇੰਜਨ ਵਾਲੀ ਸਰਕਾਰ ਆ, ਸਾਡੇ ਮੂਹਰੇ ਕੋਈ ਖੰਘਦਾ ਨਹੀਂ, ਪਹਿਲਾਂ ਮੁਲਕ ਦੇ ਵਿੱਚ ਬੰਬ ਧਮਾਕੇ ਹੁੰਦੇ ਸੀ, ਹੁਣ ਕੋਈ ਬੰਬ ਧਮਾਕਾ ਕਰਨ ਦੀ ਸੋਚ ਨਹੀਂ ਰੱਖਦਾ, ਅਸੀਂ ਉਹ ਨੋਟਬੰਦੀ ਕਰਕੇ ਟੈਰੋਰਿਜ਼ਮ ਦਾ, ਅੱਤਵਾਦ ਦਾ ਲੱਕ ਤੋੜ ਦਿੱਤਾ। ਤੇ ਇਹ ਜਿੰਨੀਆਂ ਇਹਨਾਂ ਨੇ ਯਵਲੀਆਂ ਪਿਛਲੇ ਸਮੇਂ 'ਚ ਮਾਰ ਕੇ ਲੋਕਾਂ ਨੂੰ ਡਰਾਈ ਰੱਖਿਆ ਵੀ ਪਤਾ ਨਹੀਂ ਕੀ ਸੱਪ ਕੱਢ ਦੇਣਾ ਇਹਨਾਂ ਨੇ, ਅੱਜ ਦੀ ਤਰੀਕ ਵਿੱਚ ਉਹ ਸਾਰੀਆਂ ਚੀਜ਼ਾਂ ਦਾ ਭਾਰਤ ਦੇ ਲੋਕ ਜਵਾਬ ਮੰਗਦੇ। ਹੁਣ ਇਸ ਗੱਲ ਤੋਂ ਇਹ ਨਹੀਂ ਕਿ ਜਵਾਬ ਦਿੱਤਾ ਜਾਵੇ, ਜਿਹੜੀ ਗੱਲ ਲੱਗਦੀ ਸੀਗੀ ਵੀ ਕੋਈ ਜੰਗ ਛੇੜਨਗੇ, ਉਹਦੇ ਬਾਰੇ ਦੋ ਤਰ੍ਹਾਂ ਦੀ ਗੱਲ ਚੱਲਦੀ ਹੈ। ਇੱਕ ਤਾਂ ਇਹ ਕਿ ਜੰਗ ਇਹ ਸਿੰਬੋਲਿਕ ਜੀ 1-2 ਘੰਟੇ ਦੀ ਜਾਂ 1-2 ਦਿਨ ਦੀ ਕਰਕੇ ਸ਼ਾਇਦ ਜਾਬਤਾ ਜਾਂ ਪੂਰਾ ਕਰ ਦੇਣਗੇ ਕਿ ਦੇਖੋ ਜੀ ਅਸੀਂ ਬਦਲਾ ਲੈ ਲਿਆ। ਦੂਜਾ ਹੈਗਾ ਇਹ ਵੀ ਜੰਗ ਜੁੰਗ ਤਾਂ ਕੀ ਕਰਨੀ ਆ, ਕਿਸੇ ਚੀਨ ਦੀ ਜਾਂ ਅਮਰੀਕਾ ਦੀ ਜਾਂ ਰਸ਼ੀਆ ਦੀ ਜਾਂ ਕਿਸੇ ਹੋਰ ਮੁਲਕ ਦੀ ਦਖਲ ਅੰਦਾਜ਼ੀ ਦਾ ਬਹਾਨਾ ਲਾ ਕੇ, ਜਿਵੇਂ ਇੱਕ ਮੁੰਡੇ ਚੁਟਕਲਾ ਸੁਣਾਉਂਦੇ ਹੁੰਦੇ ਆ, ਕੋਈ ਸਿੱਧਰਾ ਜਿਹਾ ਬੰਦਾ ਸੀਗਾ, ਉਹ ਰੇਲ ਗੱਡੀ ਜਦੋਂ ਲੰਘਿਆ ਕਰੇ ਉਹ ਕਹਿੰਦਾ ਵੀ ਇਹ ਮੈਂ ਅੱਜ ਰੇਲ ਜਿਹੜੀ ਆ ਰੋਕ ਕੇ ਦਿਖਾਉਂ ਤੁਹਾਨੂੰ। ਮੁੰਡੇ ਕਹਿੰਦੇ ਵੀ ਇਹ ਤਾਂ ਬੜਾ ਔਖਾ ਕੰਮ ਆ, ਏਦਾਂ ਕਿਵੇਂ ਰੇਲ ਇੱਥੇ ਰੁਕ ਜੂ? ਕਹਿੰਦਾ ਦੇਖੀ ਚੱਲੋ। ਡਾਂਗ ਲੈ ਕੇ ਰੇਲ ਦੀਆਂ ਲਾਈਨਾਂ 'ਚ ਖੜ ਗਿਆ। ਉਹ ਜਿਹੜਾ ਉੱਤੇ ਬੈਠਾ ਸੀਗਾ ਉਹਨੇ ਦੇਖਿਆ ਦੂਰੋਂ ਗਾਰਡ ਨੇ ਵੀ ਕੋਈ ਬੰਦਾ ਉੱਤੇ ਰੇਲ ਦੀ ਟ੍ਰੇਨ ਤੇ ਫਿਰਦਾ, ਉਹਨੇ ਉੱਤੇ ਜਿਹੜਾ ਹੂਟਰ ਹੁੰਦਾ, ਜਿਹੜਾ ਉਹਦਾ ਸਾਇਰਨ ਹੁੰਦਾ ਰੇਲ ਦਾ, ਉਹ ਮਾਰਨਾ ਸ਼ੁਰੂ ਕਰਤਾ ਵੀ ਪਾਸੇ ਹੋ ਜਾਓ ਬੰਦਾ। ਉਹ ਪਾਂ ਜਿਹੜੀ ਵੀ ਉਹਦੀ ਆਵਾਜ਼ ਹੋਣੀ ਆ ਉਹ ਰੇਲ ਦੀ ਉਹ ਕੱਢੀ ਜਾਵੇ ਤੇ ਰੇਲ ਅੱਗੇ ਨੂੰ ਭੱਜੀ ਆਵੇ। ਜਦੋਂ ਇੰਜਣ ਬਿਲਕੁਲ ਕੋਲੇ ਆ ਗਿਆ ਉਦੋਂ ਛਾਲ ਮਾਰ ਕੇ ਰੇਲ ਦੀਆਂ ਲਾਈਨਾਂ ਤੋਂ ਦੂਜੇ ਪਾਸੇ ਹੋ ਗਿਆ। ਲੋਕ ਕਹਿੰਦੇ ਫਿਰ ਰੋਕੀ ਨਹੀਂ ਰੇਲ, ਅੱਜ ਤੂੰ ਤਾਂ ਕਹਿੰਦਾ ਸੀ ਮੈਂ ਡਾਂਗ ਲੈ ਕੇ ਖੜਾ, ਅੱਜ ਤਾਂ ਬਸ ਹਿੱਲਣਾ ਹੀ ਨਹੀਂਗਾ, ਅੱਜ ਤਾਂ ਰੇਲ ਰੋਕ ਕੇ ਹਟਣੀ ਆ। ਉਹ ਕਹਿੰਦਾ ਰੇਲ ਰੋਕਣ ਰਕਾਉਣ ਵਾਲੀ ਗੱਲ ਛੱਡੋ, ਕਿਹੜਾ ਤਾਂ ਚੀਕਾਂ ਪਵਾਤੀਆਂ ਨਾ, ਚੀਕਾਂ ਪੈਂਦੀਆਂ ਸੁਣੀਆਂ ਤੁਸੀਂ ਰੇਲ ਦੀਆਂ? ਉਹ ਕਹਿੰਦੇ ਹਾਂ ਭਾਈ ਸੁਣ ਲਈ। ਇਹੋ ਜਿਹਾ ਹਾਲ ਹੀ ਇਸ ਮੌਕੇ ਮੋਦੀ ਸਰਕਾਰ ਦਾ ਹੋਇਆ ਹੋਇਆ, ਜਿਵੇਂ ਪੂਰਾ ਜ਼ੋਰ ਲਾ ਕੇ ਉਡੀਕ ਰਹੇ ਹੋਣ ਕਿ ਕੋਈ ਸਾਡਾ ਇਸ ਕਸੂਤੀ ਸਥਿਤੀ ਵਿੱਚੋਂ ਸਾਨੂੰ ਕੱਢ ਲਵੇ। ਕਿਉਂ ਭਲਾ? ਇਹ ਗੱਲ ਸਹੀ ਆ ਕਿ ਮਾੜਾ ਵਾਪਰਿਆ, ਬਹੁਤ ਮਾੜਾ ਵਾਪਰਿਆ, ਪਰ ਲੋਕ ਕਹਿੰਦੇ ਨੇ ਕਿ ਤੁਸੀਂ ਐਡੀ ਠੋਸ ਗਰੰਟੀ ਦਿੰਦੇ ਸੀ ਕਿ ਅਸੀਂ ਤਾਂ ਹੁਣ ਘੁੱਗੀ ਘੈ ਨਹੀਂ ਹੋਣ ਦਿੰਦੇ ਇੱਥੇ, ਅਸੀਂ ਤਾਂ ਹੁਣ ਪਹਿਲਾਂ ਵਾਲੇ ਨਹੀਂ ਰਹੇ। ਹੁਣ ਮੁਲਕ ਦਾ ਰਾਖਿਆ ਢਾਂਚਾ ਮੋਦੀ 56 ਇੰਚ, ਅਜੀਤ ਡੋਭਾਲ, ਪਤਾ ਨਹੀਂ ਕੀ ਕੁਛ ਉਹਦੇ ਨਾਲ ਜੋੜ ਕੇ ਆਪਦੀਆਂ ਕਾਲਪਨਿਕ ਜਿਹੀਆਂ ਕਹਾਣੀਆਂ ਜੋੜੀਆਂ ਹੋਈਆਂ ਸੀ। ਤੇ ਹੁਣ ਬੋਲੋ ਭਾਈ, ਹੁਣ ਕੀ ਤੁਹਾਨੂੰ ਸੱਪ ਸੁੰਘ ਗਿਆ? ਦੂਜੀ ਗੱਲ ਇਹ ਵੀ ਭੱਜ ਕੇ ਜਾ ਕੇ ਉੱਥੇ ਵੋਟਾਂ ਮੰਗਣ ਦੇ ਲਈ ਬਿਹਾਰ ਵਾਲੇ ਪਾਸੇ ਤੁਹਾਨੂੰ ਰੈਲੀ ਕਰਨ ਦੀ ਤਾਂ ਸੁੱਝ ਗਈ। ਤੇ ਜਿਹੜੇ ਬੰਦੇ ਮਾਰੇ ਗਏ ਉਹ ਇਸ ਮੁਲਕ ਦੇ ਬੰਦੇ ਸੀ, ਤੁਸੀਂ ਉਹਨਾਂ ਬਾਰੇ ਪ੍ਰਚਾਰਿਆ ਕਿ ਉਹ ਹਿੰਦੂ ਮਾਰ ਦਿੱਤੇ। ਪਹਿਲੇ ਦਿਨ ਤਾਂ ਲੋਕਾਂ ਨੂੰ ਵੀ ਇਸ ਗੱਲ ਦਾ ਬੜਾ ਅਸਰ ਹੋਇਆ ਸੀ, ਆਪਾਂ ਇਸ ਗੱਲ ਤੋਂ ਇਨਕਾਰੀ ਨਹੀਂ ਹੋ ਸਕਦੇ ਵੀ ਹਿੰਦੂ ਮਾਰਤੇ। ਪਰ ਹੁਣ ਲੋਕਾਂ ਦੇ ਕੋਲੇ ਲਿਸਟਾਂ ਆ ਗਈਆਂ ਵੀ ਹਿੰਦੂ ਨਹੀਂ ਇਕੱਲੇ ਮਰੇ, ਉਹਦੇ ਵਿੱਚ ਮੁਸਲਮਾਨ ਵੀ ਬਥੇਰੇ ਨੇ, ਹੋਰ ਧਰਮਾਂ ਮਤਾਂਤਰਾਂ ਦੇ ਲੋਕ ਵੀ ਬਥੇਰੇ। ਸੋ ਜਿਹੜਾ ਇਹਨਾਂ ਨੇ ਇਹ ਲੋਕਾਂ ਨੂੰ ਇੱਕ ਤਰੀਕੇ ਨਾਲ ਉਕਸਾਹਟ ਦੇਣ ਲਈ ਕਿ ਹਿੰਦੂਆਂ ਦਾ ਕਤਲ ਹੋ ਗਿਆ ਜੀ, ਸਾਨੂੰ ਵੋਟਾਂ ਪਾਓ ਅਸੀਂ ਬਚਾਵਾਂਗੇ,
ਉਹ ਐਨੀਮਲ ਫਾਰਮ ਇੱਕ ਕਿਤਾਬ ਆ, ਉਹ ਜਦੋਂ ਪੜ੍ਹੀ ਦੀ ਆ ਉਹਦੇ ਵਿੱਚ ਵੀ ਇਹੋ ਜਿਹਾ ਕੁਛ ਹੀ ਚੱਲਦਾ। ਜਿਹੜਾ ਹਾਕਮ ਜਾਂ ਸੱਤਾ 'ਚ ਰਹਿਣਾ ਚਾਹੁੰਦਾ ਨਾ ਬੰਦਾ, ਉਹ ਲੋਕਾਂ ਨੂੰ ਇਹੀ ਡਰਾਈ ਰੱਖਦਾ, ਜੰਗਲ ਦੇ ਦੂਜੇ ਜਾਨਵਰਾਂ ਨੂੰ, ਭਈ ਜੇਕਰ ਉਹ ਫਲਾਨੇ ਨੂੰ ਤੁਸੀਂ ਉਹ ਤੋਂ ਬਚਣਾ ਨਾ, ਫਿਰ ਮੈਨੂੰ ਤੁਸੀਂ ਦੇਖੋ ਨਹੀਂ ਫਲਾਨਾ ਆ ਜਾਊਗਾ। ਫਿਰ ਇਸ ਤਰੀਕੇ ਨਾਲ ਮੋਦੀ ਸਾਹਿਬ ਹੁਣਾਂ ਨੇ ਇਹ ਪਿਛਲੇ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕੀਤਾ ਹੋਇਆ ਸੀ ਵੀ ਮੈਂ ਮੁਲਕ ਦਾ ਬਹੁਤ ਵੱਡਾ ਰੱਖ ਹਾਂ। ਤੇ ਹੁਣ ਜਦੋਂ ਹਿੰਦੂਆਂ ਤੇ ਜਾਂ ਮੁਲਕ ਦੇ ਲੋਕਾਂ ਉੱਤੇ ਇਹ ਕਾਂਡ ਵਾਪਰ ਗਿਆ, ਵਾਪਰਾਉਣ ਵਾਲਿਆਂ ਨੇ ਤਾਂ ਜਿਹੜਾ ਕਰਨਾ ਸੀ ਕਾਰਾ ਕਰਤਾ। ਹੁਣ ਲੋਕ ਉਡੀਕ ਰਹੇ ਨੇ ਵੀ ਕੁਝ ਕਰਕੇ ਦਿਖਾ। ਤੇ ਪਿਛਲੀ ਵਾਰ ਵੀ ਚਰਚਾ ਇਹੀ ਛਿੜੀ ਸੀ ਕਿ ਪੁਲਵਾਮਾ ਤੁਸੀਂ ਆਪ ਕਰਾਇਆ, ਹੁਣ ਵੀ। ਹੁਣ ਤਾਂ ਇਸ ਵਾਰ ਤਾਂ ਇੰਨਾ ਕੁਝ ਲੋਕ ਸਾਹਮਣੇ ਲਿਆ ਰਹੇ ਨੇ ਬਈ ਕਮਾਲ ਹੀ ਹੋਈ ਪਈ ਆ। ਜਿਹੜਾ ਇਹਨਾਂ ਨੇ ਅੱਜ ਕਿਹਾ ਨਾ ਕਿ ਜੀ BBC ਦੇ ਉੱਤੇ ਇਹਦੀ ਗਲਤ ਹੋ ਰਹੀ ਆ ਰਿਪੋਰਟਿੰਗ, ਕੱਲੇ BBC ਦੀ ਨਹੀਂ, ਇਹ ਬਹੁਤ ਸਾਰੇ ਚੈਨਲਾਂ ਨੂੰ ਇਸ ਮੌਕੇ ਉਹਨਾਂ ਦੀ ਸੰਘੀ ਘੁੱਟਣ ਨੂੰ ਮਾਹੌਲ ਬਣਾ ਰਹੇ ਨੇ, ਕਿਉਂਕਿ ਮੀਡੀਆ ਦੇ ਵਿੱਚ ਦਿਨੋਂ ਦਿਨ ਇਹਨਾਂ ਦਾ ਬਣਾਇਆ ਹੋਇਆ ਭਰਮ ਟੁੱਟ ਰਿਹਾ। ਨਵੀਆਂ ਲੋਕ ਗੱਲਾਂ ਸਾਹਮਣੇ ਲਿਆ ਰਹੇ ਨੇ। ਇੱਕ ਨਵਾਂ ਜਿਹੜਾ ਇਸ ਮੌਕੇ ਲੋਕਾਂ ਦੇ ਵਿੱਚ ਆ ਕੇ ਬੰਬ ਵਾਂਗੂ ਖਬਰ ਡਿੱਗੀ ਆ ਕਿ ਇੱਕ DGP ਆ ਕੋਈ ਨਲਿਨ ਪ੍ਰਭਾਤ। ਇਹ ਜਿਹੜਾ ਨਲਿਨ ਪ੍ਰਭਾਤ ਆ ਇਹ DGP ਆ ਜੀ ਉੱਥੇ ਜੰਮੂ ਕਸ਼ਮੀਰ ਦੇ। ਇਹਦੇ ਬਾਰੇ ਅਖਬਾਰਾਂ 'ਚ ਚਰਚਾ ਇਹ ਆ ਕਿ ਪਹਿਲਗਾਮ ਹਮਲੇ ਤੋਂ ਪਹਿਲਾਂ ਮਨਾਲੀ ਦੇ ਵਿੱਚ ਇਹਨੇ 10 ਕਰੋੜ ਤੋਂ ਉੱਪਰ ਕੁਝ ਰਕਮ ਹੈ ਉਹਦਾ ਘਰ ਖਰੀਦਿਆ, 10 ਕਰੋੜ ਤੋਂ ਵੱਧ। ਪਤਨੀ ਅਤੇ ਪੁੱਤਰ ਦੇ ਨਾਮ ਤੇ ਜਿਹੜਾ ਮਨਾਲੀ 'ਚ ਘਰ ਖਰੀਦਿਆ। ਇਹਦੇ ਤੋਂ ਬਿਨਾਂ 2023 'ਚ ਚੰਡੀਗੜ੍ਹ ਵਿੱਚ ਵੀ 26 ਕਰੋੜ ਦਾ ਬੰਗਲਾ ਖਰੀਦਿਆ। ਇਹੋ ਜਿਹੀਆਂ ਹੋਰ ਕਈ ਐਂਟਰੀਆਂ ਕਰੋੜਾਂ ਦੀਆਂ ਇਸ ਨਲਿਨ ਪ੍ਰਭਾਤ ਦੇ ਨਾਲ ਜੁੜੀਆਂ ਹੋਈਆਂ ਨੇ, ਜਿਹਦਾ ਅੱਜ ਚਰਚਾ ਮੀਡੀਆ ਦੇ ਵਿੱਚ। ਨਾਲ ਗੱਲ ਇਹ ਆ ਕਿ ਜਦੋਂ ਵੀ ਇਹ ਬੰਦਾ ਜਿਸ ਵੀ ਇਲਾਕੇ ਵਿੱਚ ਪੋਸਟ ਕੀਤਾ ਗਿਆ ਉੱਥੇ ਕੁਝ ਵੱਡਾ ਹੀ ਵਾਪਰਿਆ, ਜਿਹਦੇ ਨਾਲ ਭਗਵੇਂ ਬ੍ਰਿਗੇਡ ਦੇ ਲਈ ਵੋਟਾਂ ਦੀ ਪੋਲਰਾਈਜੇਸ਼ਨ ਕਰਨਾ ਸੌਖਾ ਹੋਇਆ। ਸੋ ਜਿਹੜਾ ਨਲਿਨ ਪ੍ਰਭਾਤ ਵਾਲਾ ਚੈਪਟਰ ਖੁੱਲਿਆ, ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੇ ਸਵਾਲ ਖੜੇ ਕਰਦਾ, ਕਿਉਂਕਿ ਲੋਕ ਹੁਣ ਨਿੱਕੀਆਂ ਗੱਲਾਂ ਜੋੜ ਕੇ ਜਿਹੜਾ ਮੁੱਖ ਅੰਡਰਲਾਈਨ ਕਰਨੀ ਚਾਹੁੰਦੇ ਆ ਗੱਲ ਕਿ ਇਹ ਇੰਡੀਅਨ ਸਟੇਟ ਸਿਸਟਮ ਦਾ ਆਪ ਡਿਜ਼ਾਈਨ ਕੀਤਾ ਹੋਇਆ ਅਟੈਕ ਸੀ, ਜਿਹਦੇ ਵਿੱਚ ਜਿਹੜੇ ਬੰਦੇ ਵਰਤੇ ਗਏ ਹੋ ਸਕਦਾ ਉਹਨਾਂ ਨੂੰ ਨਾ ਪਤਾ ਹੋਵੇ ਕਿ ਜਿਹੜੇ ਰਾਹ ਅਸੀਂ ਤੁਰੇ ਜਾ ਰਹੇ ਹਾਂ ਇਹ ਰਾਹ, ਇਹਦੇ ਮਾਲਕ, ਇਹ ਕੀ ਕਹਾਣੀ। ਇਹੋ ਜਿਹੇ ਆਪਰੇਸ਼ਨ ਖੁਫੀਆ ਏਜੰਸੀਆਂ ਦੇ ਵੱਲੋਂ ਅੱਡ-ਅੱਡ ਮੁਲਕਾਂ ਦੇ ਵਿੱਚ ਆਮ ਹੋਏ ਨੇ। ਇਸ ਮਾਹੌਲ ਦੇ ਵਿੱਚ ਅੱਜ ਦੀ ਤਰੀਕ ਵਿੱਚ ਜਦੋਂ ਵੀ ਇੰਡੀਆ ਦੇ ਵਿੱਚ ਕੋਈ ਭਾਰਤ ਵਿੱਚ ਵਾਰਦਾਤ ਵਾਪਰਦੀ ਆ, ਉਹਦੇ ਬਾਰੇ ਸਹਿਜ ਸੁਭਾਅ ਹੀ ਕਿਹਾ ਜਾਣ ਲੱਗ ਪਿਆ ਕਿ ਇਹਦੇ ਪਿੱਛੇ ISI ਦਾ ਹੱਥ। ਪਰ ਦਿਨੋਂ ਦਿਨ ਇਹ ਗੱਲ ਹੁਣ ਟੁੱਟਦੀ ਜਾ ਰਹੀ ਹੈ, ਕਿਉਂਕਿ ਖਾੜਕੂ ਸੰਘਰਸ਼ ਦੌਰਾਨ ਪੰਜਾਬ ਨੇ ਕੈਟ ਟਾਊਟ ਇਹੋ ਜਿਹਾ ਬੜਾ ਕੁਝ ਦੇਖ ਲਿਆ, ਤੇ ਉਹ ਕੈਟ ਟਾਊਟ ਉਦੋਂ ਤਾਂ ਸਰਕਾਰਾਂ ਦੇ ਕੰਮ ਦੇ ਸੀ। ਹੁਣ ਖਾੜਕੂ ਲਹਿਰ ਤੋਂ ਬਾਅਦ ਵਿੱਚ ਉਹਨਾਂ ਦੇ ਕੋਲੇ ਕੁਝ ਕੰਮ ਰਿਹਾ ਨਹੀਂ, ਤੇ ਉਹਨਾਂ ਚੋਂ ਬਹੁਤ ਸਾਰੇ ਤਾਂ ਜਿਹੜੇ ਆ YouTube ਚੈਨਲਾਂ ਵਾਲੇ ਨੇ। ਜਦੋਂ ਵੀ ਕੋਈ ਨਵਾਂ YouTube ਚੈਨਲ ਖੋਲਦਾ, ਉਹ ਜਿਹੜਾ ਇੱਕ ਸੁਖਵਿੰਦਰ ਦਿਆਲ, ਇੱਕ ਪੰਜਵੜ ਪਿੰਡ ਤੋਂ ਆ, ਇਹ 3-4 ਬੰਦੇ ਪੰਜਾਬ ਚੋਂ ਲੱਭੇ ਹੋਏ ਨੇ, ਇਹਨਾਂ ਨੂੰ ਕੰਟੈਕਟ ਕਰਦੇ ਆ। ਫਿਰ ਉਹ ਪੂਰੀ ਕਥਾ ਕਹਾਣੀ ਜੀ ਥੋੜਾ ਜਿਹਾ ਕੋਈ ਨਵਾਂ ਮਸਾਲਾ ਪਾ ਕੇ ਨਵੇਂ YouTube ਚੈਨਲ ਨੂੰ ਸੁਣਾ ਦਿੰਦੇ ਆ, ਕਿਉਂਕਿ ਇਹਨਾਂ ਨਵੇਂ YouTube ਚੈਨਲਾਂ ਵਾਲਿਆਂ ਨੂੰ ਇਹ ਪਤਾ ਕਿ ਸਾਨੂੰ ਕਿਸੇ ਖਾਲਿਸਤਾਨੀ ਸੱਚੀ ਸੁੱਚੀ ਸੋਚ ਵਾਲੇ ਬੰਦੇ ਨੂੰ ਤਾਂ ਜੇ ਅਸੀਂ ਉਹਨੂੰ ਇੰਟਰਵਿਊ 'ਚ ਲੈ ਲਿਆ ਇਹ ਤਾਂ ਸਾਡੇ ਜੁੱਤੀਆਂ ਪੈਣਗੀਆਂ ਭਾਰਤੀ ਰਾਸ਼ਟਰਵਾਦ ਵੱਲੋਂ। ਤੋ ਇਹੋ ਜਿਹਾ ਬੰਦਾ ਬੁਲਾਓ ਜਿਹੜਾ ਸੰਤ ਭਿੰਡਰਾਂ ਵਾਲਿਆਂ ਨੂੰ, ਖਾੜਕੂ ਲਹਿਰ ਨੂੰ, ਖਾਲਿਸਤਾਨ ਦੇ ਸੰਘਰਸ਼ ਨੂੰ ਮਾੜਾ ਦਿਖਾ ਸਕੇ। ਇਹੋ ਜਿਹੇ 2-3 ਬੰਦੇ ਪੰਜਾਬ 'ਚ ਹੈਗੇ ਆ, ਤੇ ਉਹ ਜਦੋਂ ਕੋਈ ਨਵਾਂ ਚੈਨਲ ਖੁੱਲਦਾ ਉਹਨਾਂ ਦਾ ਵੀ ਸਰ ਜਾਂਦਾ ਵੀ ਜਿੰਨੇ ਤੁਹਾਨੂੰ 4 ਪੈਸੇ YouTube ਤੋਂ ਕਮਾਈ ਹੋਊਗੀ ਆਪਾਂ ਅੱਧੇ-ਅੱਧ ਕਰ ਲਾਂਗੇ, ਤੁਸੀਂ ਬੋਲ ਦਿਓ। ਇਹੋ ਜਿਹੇ ਕੈਟ ਟਾਊਟ ਜਿਹੜੇ ਨੇ ਇਰਰੈਲੇਵੈਂਟ ਹੋਏ, ਇਹਨਾਂ ਦੀਆਂ ਕਰਤੂਤਾਂ ਤੋਂ ਅੱਜ ਪੰਜਾਬ ਦਾ ਬੱਚਾ ਜਾਣੂ, ਜਿਨ੍ਹਾਂ ਦੀ ਉਮਰ 50 ਤੋਂ 70 ਸਾਲ ਦੇ ਵਿਚਾਲੇ ਆ,
ਉਹ ਸਾਰੇ ਜਦੋਂ ਕਿਤੇ ਗੱਲ ਚੱਲਦੀ ਆ, ਕੋਈ ਬੰਦਾ ਕਹਿ ਬੈਠੇ ਵੀ ਖਾੜਕੂਵਾਦ ਮੌਕੇ ਆਹ ਗੱਲ ਗਲਤ ਹੋਈ, ਉਹ ਬੰਦਾ ਜਦ ਹੀ ਕਹਿ ਦਿੰਦਾ ਉਹ ਭਰਾਵਾ ਰਹਿਣ ਦੇ, ਇਹ ਜੇ ਕੰਮ ਕੈਟਾ ਟੌਟਾ ਨੇ ਕੀਤੇ ਸੀ। ਖਾੜਕੂ ਸੰਘਰਸ਼ ਖਾਲਿਸਤਾਨ ਲਈ ਸੀ, ਉਹ ਕਿਸੇ ਧਰਮ ਲਈ ਨਹੀਂ ਸੀ। ਉਹ 1984 ਤੋਂ ਬਾਅਦ ਸਿੱਖਾਂ ਨੂੰ ਅਕਲ ਆਈ ਸੀ ਤੇ ਉਸ ਅਕਲ ਦੇ ਵਿੱਚੋਂ ਅੱਜ ਤੱਕ ਉਹ ਗੱਲ ਅੱਗੇ ਜਾਰੀ। ਇਹ ਜਿਹੜੀ ਗੱਲ ਇਸ ਕਰਕੇ ਮੈਂ ਸੁਣਾਈ ਆ, ਸੰਗਤਾਂ ਨਾਲ ਦਰਸ਼ਕਾਂ ਨਾਲ ਸਾਂਝੀ ਕੀਤੀ ਆ ਕਿ ਪੰਜਾਬ ਨੇ ਜਿਵੇਂ ਇਹ ਗੱਲ ਸਿੱਖ ਲਈ ਆ ਨਾ ਕਿ ਕੈਟ ਟਾਊਟ ਇੰਡੀਅਨ ਸਟੇਟ ਦੇ ਵੱਲੋਂ ਉਹਨਾਂ ਦਿਨਾਂ ਦੇ ਵਿੱਚ ਇਹੋ ਜਿਹੀਆਂ ਵਾਰਦਾਤਾਂ ਕਰਦੇ ਰਹੇ ਆ, ਜਿਨ੍ਹਾਂ ਨੂੰ ਦੇਖਣ ਸਾਰ ਦਾ ਲੱਗ ਸਕਦਾ ਵੀ ਇਹ ਸ਼ਾਇਦ ਖਾੜਕੂਆਂ ਦੀ ਵਾਰਦਾਤ ਆ, ਪਰ ਬਾਕੀ ਬਾਅਦ ਵਿੱਚ ਸਮਝ ਲੱਗ ਜਾਂਦੀ ਸੀ। ਇਵੇਂ ਹੀ ਬਾਕੀ ਭਾਰਤ ਵਿੱਚ ਆ ਜਿਹੜਾ ਸਾਧਵੀ ਪ੍ਰਗਿਆ ਵਾਲਾ ਅੱਜ ਕੱਲ੍ਹ ਖਬਰਾਂ 'ਚ ਫੇਰ ਆ, ਜਦੋਂ ਸਾਧਵੀ ਪ੍ਰਗਿਆ ਵਾਲੇ ਬ੍ਰਿਗੇਡ ਨੇ ਪੰਜਾਬ ਭਾਰਤ ਵਿੱਚ ਵਾਰਦਾਤਾਂ ਕੀਤੀਆਂ ਸੀ, ਸਮਝੌਤਾ ਐਕਸਪ੍ਰੈਸ, ਇੱਕ ਮੱਕਾ ਮਸਜਿਦ ਤੇ ਹੋਰ ਕਈ ਮਸੀਤਾਂ ਮਸਜਿਦਾਂ ਦੇ ਉੱਤੇ ਅਟੈਕ ਕੀਤੇ ਸੀ, ਉਦੋਂ ਉਸ ਮਾਮਲੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਸਲਮਾਨ ਮੁੰਡੇ ਆ ਉਹਨਾਂ ਨੂੰ ਫੜ ਕੇ ਤਸ਼ੱਦਦ ਕੀਤਾ। ਕਹਿੰਦੇ ਜੇ ਤਾਂ ਮੰਨ ਗਏ, ਉਹਨਾਂ ਤੇ ਮੁਕੱਦਮੇ ਦਰਜ ਕੀਤੇ। ਘੱਟੋ ਘੱਟ 100 ਦੇ ਕਰੀਬ ਕਸ਼ਮੀਰ ਮੁਸਲਮਾਨ ਮੁੰਡੇ ਜਿਹੜੇ ਆ ਉਹਨਾਂ ਨੂੰ ਚੋਟੀ ਦੇ ਦਹਿਸ਼ਤਗਰਦ ਦੱਸ ਕੇ ਜੇਲ੍ਹਾਂ 'ਚ ਬੰਦ ਕਰਤਾ। ਬਾਅਦ ਵਿੱਚ ਅਸੀਮਾਨੰਦ ਫੜਿਆ ਗਿਆ। ਅਸੀਮਾਨੰਦ ਨੇ ਆਊਟਲੁੱਕ ਮੈਗਜ਼ੀਨ ਵਾਲਿਆਂ ਨੂੰ ਇੰਟਰਵਿਊ ਦੇਤੀ, ਉਹਦੇ 'ਚ ਉਹਨੇ ਸਾਰਾ ਕੁਝ ਐਡਮਿਟ ਕਰ ਲਿਆ ਤੇ ਮੁੜ ਕੇ ਫਿਰ ਸਾਧਵੀ ਪ੍ਰਗਿਆ ਹੋਣਾ ਨੇ, ਕਰਨਲ ਪੁਰੋਹਿਤ ਹੋਣਾ ਨੇ ਜੋ ਕੁਝ ਕੀਤਾ ਸੀ, ਜਦੋਂ ਉਹਦੀ ਕੱਲੀ ਕੱਲੀ ਗੱਲ ਲੋਕਾਂ ਦੇ ਵਿੱਚ ਸਾਹਮਣੇ ਆਈ ਤੇ ਨਾਲੇ ਤਾਂ ਉਹ ਮੁਸਲਮਾਨ ਮੁੰਡੇ ਛੱਡਣੇ ਪਏ, ਨਾਲੇ ਫਿਰ ਇਹਨਾਂ ਤੇ ਕੇਸ ਚੱਲਿਆ ਤੇ ਹੁਣ ਉਹ ਦੁਬਾਰਾ ਨਵੇਂ ਸਿਰਿਓਂ NIA ਨੇ ਕੇਸ ਜਿਹੜਾ ਚਲਾਇਆ ਆਪਦੇ ਵੱਲੋਂ। ਇਹਨਾਂ ਦੀ ਉਹ ਕੀ ਬਿਆਨ ਤਾਂ ਵੀ ਸਾਧਵੀ ਪ੍ਰਗਿਆ ਹੋਣਾ ਤੇ ਕੇਸ ਦੁਬਾਰਾ NIA ਚਲਾ ਰਹੀ ਆ, ਉਹ ਵੱਖਰੀ ਗੱਲ ਆ। ਪਰ ਲੋਕਾਂ ਨੂੰ ਚੇਤਾ ਆ ਗਿਆ ਵੀ ਆਪਾਂ ਤਾਂ ਇਹਨਾਂ ਵਾਰਦਾਤਾਂ ਨੂੰ ਸਮਝਦੇ ਹੁੰਦੇ ਸੀ ਵੀ ਮੁਸਲਮਾਨਾਂ ਨੇ ਕੀਤੀਆਂ ਨੇ, ਇਹ ਤਾਂ ਭਗਵੇ ਬ੍ਰਿਗੇਡ ਨਾਲ ਸੰਬੰਧਿਤ ਲੋਕ ਨੇ। ਇਹ ਵਾਰਦਾਤਾਂ ਕਰਾਉਣ ਵਾਲੇ ਲੋਕ ਆ ਜਿਹੜੇ, ਉਹ ਤਾਂ ਹਿੰਦੂ ਕੱਟੜਵਾਦ ਨੂੰ ਸਮਰਪਿਤ ਲੋਕ ਨੇ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੋਂ ਭਾਰਤ ਦੇ ਵਿੱਚ ਭਾਵੇਂ ਮੁਕੰਮਲ ਤੌਰ ਤੇ ਤਾਂ ਨਹੀਂ, ਪਰ ਆਮ ਤੌਰ ਦੇ ਉੱਤੇ ਇੱਕ ਖਦਸ਼ਾ, ਇੱਕ ਸ਼ੰਕਾ ਜ਼ਰੂਰ ਖੜਾ ਹੋਣ ਲੱਗ ਗਿਆ ਕਿ ਹਰੇਕ ਘਟਨਾ ਬਾਰੇ ਇਹ ਨਾ ਕਹਿ ਦਿਆ ਕਰੀਏ ਕਿ ISI ਦਾ ਹੱਥ ਆ, ਇਹ ਇੱਥੋਂ ਵਾਲੇ ਵੀ ਬੜਿਆਂ ਦੇ ਹੱਥ ਹੋ ਸਕਦੇ ਆ। ਦੂਜੇ ਪਾਸੇ ਸੋਸ਼ਲ ਮੀਡੀਆ ਦੇ ਮਾਹੌਲ ਵਿੱਚ ਅੱਗੇ ਵਾਂਗੂ ਨਹੀਂ ਹੈਗਾ, ਦੂਜੇ ਪਾਸੋਂ ਤੋਂ ਵੀ ਖਬਰ ਬੜੀ ਆ ਜਾਂਦੀ ਹੈ। ਅੱਜ ਜਿੰਨੇ ਵੀ ਭਾਰਤ ਦੇ ਵਿੱਚ ਸੋਸ਼ਲ ਮੀਡੀਆ ਵਰਤਦੇ ਹੈ, ਉਹਨਾਂ ਵਿੱਚੋਂ ਬਾਹਲੇ ਨਹੀਂ ਤਾਂ 60-70% ਲੋਕ ਇਸ ਗੱਲ ਨੂੰ ਜਾਣਦੇ ਹੈ ਕਿ ਪਾਕਿਸਤਾਨ ਆਪ ਪਿੱਟਦਾ ਹੈ ਕਿ ਸਾਡੇ ਇੱਥੇ ਬਲੋਚਿਸਤਾਨ ਤੇ ਹੋਰ ਖਿੱਤਿਆਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ, ਉਹਨਾਂ ਪਿੱਛੇ ਜਿਹੜਾ ਰਾਹ ਦਾ ਹੱਥ ਵਾ, ਜਿਵੇਂ ਇਹ ਕਹਿੰਦੇ ਆ ISI ਦਾ ਹੱਥ ਆ। ਉਹ ਜਿਹੜੀਆਂ ਦੋਨੇ ਮੁਲਕਾਂ ਦੀਆਂ ਖੂਫੀਆ ਏਜੰਸੀਆਂ ਦੇ ਇਸ ਤਰੀਕੇ ਦੇ ਕੰਮ ਨੇ, ਉਹਨਾਂ ਬਾਰੇ ਅੱਜ ਦੀ ਤਰੀਕ ਵਿੱਚ ਜਿੰਨਾ ਹੁਣ ਦੇ ਲੋਕਾਂ ਨੂੰ ਚਾਨਣ ਆ, ਉਹਨਾਂ ਪਿਛਲੇ ਵਕਤਾਂ 'ਚ ਨਹੀਂ ਸੀ। ਉਦੋਂ ਇਹਨਾਂ ਦਾ ਝੂਠ ਚੱਲ ਜਾਂਦਾ ਸੀ। ਅੱਜ ਦੀ ਤਰੀਕ ਵਿੱਚ ਤਾਂ ਜਿਹੜੇ ਪ੍ਰਿੰਟ ਮੀਡੀਆ ਵਾ, ਅਖਬਾਰਾਂ, ਮੈਂ ਜਿਵੇਂ ਸ਼ੁਰੂ 'ਚ ਗੱਲ ਕੀਤੀ ਆ ਕਿ ਅਜੀਤ ਤੇ ਪੰਜਾਬੀ ਟ੍ਰਿਬਿਊਨ ਮੇਰੇ ਸਾਹਮਣੇ ਪਏ ਆ, ਦੋਨਾਂ ਦੇ ਉੱਤੇ ਵੱਡੇ ਵੱਡੇ ਲੇਖ ਛਪੇ ਹੋਏ ਨੇ ਜਿਹਦੇ ਵਿੱਚ ਇੰਡੀਅਨ ਸਟੇਟ ਸਿਸਟਮ ਨੂੰ ਕਟਹਿਰੇ 'ਚ ਖੜਾ ਕੀਤਾ ਗਿਆ। ਤੇ ਜਦੋਂ DGP ਨਲਨ ਪ੍ਰਭਾਤ ਵਰਗਿਆਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਫਿਰ ਲੋਕਾਂ ਦੀ ਇਸ ਥਿਊਰੀ ਨੂੰ ਹੋਰ ਬਲ ਮਿਲਦਾ ਕਿ ਐਉਂ ਨਹੀਂ, ਇਹ ਗੱਲ ਇੰਨੀ ਸੌਖੀ ਨਹੀਂ, ਇਹਦੇ ਪਿੱਛੇ ਕੋਈ ਕਹਾਣੀ ਹੈ ਜ਼ਰੂਰ। ਇਸ ਕਰਕੇ ਜਦੋਂ ਪਿਛਲੇ 5 ਦਿਨ ਤੋਂ ਬੜਕਾ ਬੁੜਕਾਂ ਜੀਆਂ ਮਾਰ ਕੇ ਡੰਗ ਸਾਰੀ ਗਏ, ਅੱਜ ਲੋਕ ਚੁਟਕਲੇ ਸੁਣਾਉਂਦੇ ਆ, ਇਹਨਾਂ ਦੇ ਬਣਾਉਂਦੇ ਆ ਵੀ ਤੁਸੀਂ ਕੁਝ ਕਰਨਾ ਤਾਂ ਹੈ ਨਹੀਂ, ਸ਼ੇਰ ਆਇਆ ਵਾਲੀ ਗੱਲ ਵਾ। ਜਦੋਂ ਤੁਸੀਂ ਹੁਣ ਅਸਲ ਵਿੱਚ ਵੀ ਕੁਝ ਕਰੋਗੇ ਤਾਂ ਲੋਕਾਂ ਨੂੰ ਯਕੀਨ ਨਹੀਂ ਹੋਣਾ। ਸੋ ਜਿਹੜੀਆਂ ਸੂਤਰਾਂ ਵਾਲੀਆਂ ਖਬਰਾਂ ਨੇ, ਇਹਨਾਂ ਦਾ ਬੰਦਾ ਕੋਈ ਕੀ ਸੱਚ ਮੰਨੇ ਤੇ ਕੀ ਇਹਨਾਂ ਦਾ ਝੂਠ ਮੰਨੇ, ਕਿਉਂਕਿ ਜਿਸ ਤਰੀਕੇ ਨਾਲ ਬੀਤੇ ਦੌਰ ਦੇ ਵਿੱਚ ਅਸੀਂ ਸਿਆਸੀ ਲੀਡਰਾਂ ਦੇ ਜਿਹੜੇ ਝੂਠ ਨੰਗੇ ਹੁੰਦੇ ਦੇਖ ਚੁੱਕੇ ਆ, ਉਹਦੇ ਸਾਹਮਣੇ ਯਕੀਨ ਚੱਕਿਆ ਗਿਆ। ਅਸਲ ਵਿੱਚ ਭਾਰਤ ਦੀ ਜਿਹੜੀ ਲੀਡਰਸ਼ਿਪ ਆ ਨਾ ਜੀ, ਉਹਦਾ ਆਮ ਲੋਕਾਂ 'ਚ ਭਰੋਸਾ ਨਹੀਂ ਹੈ, ਭਰੋਸੇਯੋਗਤਾ ਖਤਮ ਹੈ ਇਹਨਾਂ ਦੀ। ਇਸ ਮਾਹੌਲ ਦੇ ਵਿੱਚ ਇੱਕ ਖਬਰ ਆਈ ਆ ਕਿ ਪਹਿਲਗਾਮ ਘਟਨਾ ਦੇ ਸੰਬੰਧ ਵਿੱਚ NIA ਨੇ ਬਠਿੰਡੇ ਤੋਂ ਇੱਕ ਜਸੂਸ ਫੜਿਆ। ਕਹਿੰਦੇ ਜੀ ਮੋਚੀ ਦਾ ਕੰਮ ਕਰਦਾ ਸੀਗਾ ਤੇ ਇਹ ਬੰਦਾ ਇੱਥੇ 10 ਸਾਲ ਤੋਂ ਕਹਿੰਦੇ ਰਹਿ ਰਿਹਾ
ਤੇ ਇਸ ਬੰਦੇ ਦਾ ਗ੍ਰਿਫਤਾਰ ਹੋਣ ਤੋਂ ਬਾਅਦ ਜਿਹੜੀ ਉਹਦੀ ਫੋਟੋ ਆ ਉਹ ਸਾਫ਼ ਦੱਸਦੀ ਆ ਕਿ ਉਹ ਸਿੱਖ ਨਹੀਂ ਹੈਗਾ, ਗੈਰ ਸਿੱਖ। ਉਹਦਾ ਸਾਰਾ ਕੁਝ ਜਿਹੜਾ ਤਾਣਾ ਪੇਟਾ ਹੁਣ ਤੱਕ ਲੋਕਾਂ ਤੇ ਲਿਆਂਦਾ ਗਿਆ, ਉਹਦੇ ਤੋਂ ਲੋਕ ਜਾਂ ਪਬਲਿਕ ਦਾ, ਜਨਤਾ ਦਾ ਰਵੱਈਆ ਇਹ ਨਹੀਂ ਬਣਿਆ ਕਿ ਸ਼ਾਬਾਸ਼ੇ ਦੇਣ ਕਿ ਤੁਸੀਂ ਜਸੂਸ ਫੜਦੇ। ਲੋਕ ਕਹਿੰਦੇ ਨੇ ਕਿ ਅਸੀਂ ਤਾਂ ਉਹਨੂੰ ਪਹਿਲਾਂ ਤੋਂ ਕਹਿੰਦੇ ਆ ਵੀ ਜਿਨ੍ਹਾਂ ਗੈਰ ਹਿੰਦੂਆਂ ਨੂੰ, ਕਦੇ ਮੁਸਲਮਾਨਾਂ ਨੂੰ ਤੁਸੀਂ ਦੋਸ਼ੀਆਂ ਦੇ ਕਟਹਿਰੇ 'ਚ ਖੜਾ ਕਰ ਲੈਂਦੇ ਹੋ, ਕਦੇ ਸਿੱਖਾਂ ਨੂੰ ਤੇ ਕਦੇ ਕਿਸੇ ਹੋਰ ਨੂੰ, ਤੇ ਜਦੋਂ ਵੀ ਫੜਿਆ ਜਾਂਦਾ ਇਸ ਮੁਲਕ ਦੇ ਵਿੱਚ ਭਾਰਤ ਦੇ ਵਿੱਚੋਂ ਬਹਿ ਕੇ ਪਾਕਿਸਤਾਨ ਦੀ ਕਿਸੇ ਏਜੰਸੀ ਨਾਲ ਸੰਬੰਧ ਰੱਖਣ ਵਾਲਾ, ਜਿਵੇਂ ਅੱਜ ਆ ਫੜਿਆ, ਉਹ ਹਿੰਦੂ ਵੀਰ ਹੁੰਦਾ। ਹੁਣ ਇਹ ਜਿਹੜਾ ਰਿਕਾਰਡ ਇੱਕ ਟੁੱਟਿਆ ਨਹੀਂ 1947 ਤੋਂ, ਜਦੋਂ ਤੋਂ ਮੁਲਕ ਆਜ਼ਾਦ ਹੋਇਆ। ਕਹਿੰਦੇ ਆ ਇਹ ਕਿ ਜਦੋਂ ਵੀ ਲੜਾਈ ਲੱਗਦੀ ਆ ਜਾਂ ਵੈਸੇ ਜਦੋਂ ਵੀ ਕੋਈ ਜਸੂਸ ਫੜਿਆ ਜਾਂਦਾ, ਉਹ ਵਿਚਾਰਾ ਕੋਈ ਹਿੰਦੂ ਯੋਧਾ ਹੀ ਨਿਕਲਦਾ। ਤੇ ਇਹ ਗੱਲ ਆਪਣੇ ਆਪ 'ਚ ਕਮਾਲ ਦੀ ਆ। ਇੱਥੇ ਇੱਕ ਕਿਤਾਬ ਆ, ਭਾਰਤੀ ਲੋਕ ਨੀਚ ਕਿਵੇਂ ਬਣੇ, ਉਹਦੇ ਵਿੱਚ ਪਿਛਲੇ 5000 ਸਦੀਆਂ ਦਾ ਇੱਕ ਡਾਟਾ ਜਿਹਾ ਮੈਂ ਪੜ੍ਹਦਾ ਸੀ, ਜਿਹਦੇ ਵਿੱਚ ਜਿੰਨੇ ਵੀ ਬਾਹਰੋਂ ਹਮਲਾਵਰਾਂ ਨੇ ਆਉਣਾ ਹੁੰਦਾ ਸੀ, ਸਾਰਿਆਂ ਨਾਲ ਇੱਥੋਂ ਦੇ ਹਿੰਦੂ ਯੋਧੇ ਆ ਜਿਹੜੇ, ਉਹਨਾਂ ਦਾ ਪਹਿਲਾਂ ਹੀ ਸੌਦਾ ਪੱਤਾ ਨਿਬੜਿਆ ਹੁੰਦਾ ਸੀਗਾ। ਚਿੱਠੀਆਂ ਪਾ ਪਾ ਕੇ ਬਾਹਰੋਂ ਸੱਦਦੇ ਰਹੇ ਨੇ, ਗਦਾਰੀਆਂ ਕਰਦੇ ਰਹੇ ਨੇ, ਤੇ ਦੋਸ਼ੀ ਇਹ ਕਹਿੰਦੇ ਆ ਸਿੱਖ ਨੇਗੇ ਜੀ, ਮੁਸਲਮਾਨ ਨੇਗੇ ਜੀ। ਹੁਣ ਅੱਜ ਵੀ ਜਦੋਂ ਇਹਦੀ ਫੋਟੋ ਆਈ ਆ ਮੁੰਡੇ ਦੀ, ਸਾਰੇ ਰੌਲਾ ਪੈ ਗਿਆ ਜਦੀ ਬਈ ਜੇ ਕਿ ਸਿੱਖ ਹੁੰਦਾ ਫਿਰ ਇਹਨਾਂ ਨੇ ਬੜਾ ਪਿੱਟਣਾ ਸੀਗਾ। ਹੁਣ ਕਹਿੰਦੇ ਆ ਜੀ ਇੱਕ ਬੰਦਾ ਫੜਿਆ ਗਿਆ ਜੀ, ਮਾੜਾ ਹੋ ਗਿਆ, ਜੇ ਹੋ ਗਿਆ, ਉਹ ਹੋ ਗਿਆ। ਸੋ ਇਸ ਮਾਹੌਲ ਦੇ ਵਿੱਚ ਜਦੋਂ ਇਹਨਾਂ ਦੀ ਭਰੋਸੇਯੋਗਤਾ ਜਿਹੜੀ ਆ ਉਹ ਮੁਕੰਮਲ ਤੌਰ ਤੇ ਖਤਮ ਹੈ, ਤਾਂ ਜਿਹੜੀ ਗੱਲ ਆਪਾਂ ਪਿਛਲੇ ਦਿਨਾਂ 'ਚ ਕਹਿ ਰਹੇ ਸੀ ਕਿ ਪੰਜਾਬ ਦਾ ਜਾਂ ਸਿੱਖਾਂ ਦਾ ਇਸ ਵਾਰ ਰਵੱਈਆ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਡੁੱਲ ਪੈਂਦਾ। ਅੱਜ ਕਿਸੇ ਨੇ ਉਹ ਪੋਸਟ ਦੁਆਰਾ ਖਬਰ ਦੀ ਕਟਿੰਗ ਜਿਹੜੀ 2023 ਦੀ ਖਬਰ ਆ, ਉਹਦੇ ਵਿੱਚ ਇੰਗਲਿਸ਼ ਦੇ ਵਿੱਚੋਂ ਖਬਰ ਆਈ ਸੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵਾਰ ਵਿਡੋਜ਼ ਨੇ, ਜਾਣੀ ਕਿ ਜੰਗੀ ਵਿਧਵਾਵਾਂ, ਫੌਜੀਆਂ ਦੀਆਂ ਵਿਧਵਾਵਾਂ। ਕਿਉਂਕਿ ਇਸ ਖਿੱਤੇ ਵਿੱਚ ਇੱਕ ਜਿਵੇਂ ਬਲੱਡ 'ਚ ਹੁੰਦਾ, ਕੌਮ ਦੇ ਅੰਦਰ ਇੱਕ ਜਜ਼ਬਾ ਹੁੰਦਾ, ਯੋਧਾ ਜਾਂ ਜੁਝਾਰੂ ਬਿਰਤੀ। ਇਸ ਜੁਝਾਰੂ ਬਿਰਤੀ ਨੂੰ ਇੰਡੀਅਨ ਸਟੇਟ ਸਿਸਟਮ ਨੇ ਰੱਜ ਕੇ ਵਰਤਿਆ। ਤੇ ਜਿਹੜੇ ਪਾਕਿਸਤਾਨ ਨਾਲ ਜੰਗਾਂ ਜ਼ਿਆਦਾ ਹੋਈਆਂ, ਚਾਈਨਾ ਨਾਲ ਹੋਈ, ਚੀਨਾ ਨਾਲ ਵੀ ਹੋਈ, ਪਰ ਜਿਹੜੀ ਪਾਕਿਸਤਾਨ ਦੇ ਵੱਲੋਂ ਇੱਕ ਗੱਲ ਘੁੰਮ ਰਹੀ ਆ ਕਿ ਉਥੋਂ ਦੇ ਅਫਸਰ ਮੰਨਦੇ ਆ ਕਿ ਸਿੱਖਾਂ ਕਰਕੇ ਅਸੀਂ ਇਹ ਜੰਗਾਂ ਹਾਰਦੇ ਰਹੇ। ਇਸ ਵਾਰ ਉਹੋ ਜਿਹਾ ਮਾਹੌਲ ਨਹੀਂ। ਇਹ ਗੱਲ ਆਪਦੀ ਥਾਂ ਤੇ ਹੈ ਕਿ ਜਦੋਂ ਜਿਹੜੀ ਸਿੱਖ ਰੈਜੀਮੈਂਟ ਨੂੰ ਹੁਕਮ ਹੋ ਗਿਆ, ਉਹ ਅਨੁਸ਼ਾਸਨ ਦੇ, ਡਿਸਿਪਲਿਨ ਦੇ ਬੱਝੇ ਹੋਏ ਲੜਨਗੇ ਵੀ, ਪਰ ਜਿਹੜੀ ਆਮ ਲੋਕਾਂ ਦੇ ਵਿੱਚ ਭਾਵਨਾ ਹੈ ਉਹ ਇਹੀ ਆ, ਆਮ ਸਿੱਖਾਂ ਦੇ ਵਿੱਚ, ਕਿ ਅਸੀਂ ਇਸ ਜੰਗ ਦਾ ਹਿੱਸਾ ਨਹੀਂ। ਇਹ ਪਿਛਲੇ 25-30 ਸਾਲ ਦਾ, 40 ਸਾਲ ਦਾ ਜਿਹੜਾ ਪੰਜਾਬ ਉੱਤੇ, ਪੰਥ ਉੱਤੇ ਜ਼ੁਲਮ ਕੀਤਾ ਇੰਡੀਅਨ ਸਟੇਟ ਦੇ, ਉਹਦੇ ਕਰਕੇ ਇੱਕ ਕਿਸੇ ਫੌਜੀ ਦੀ ਵੀਡੀਓ ਉਸ ਤਰ੍ਹਾਂ ਦੀ ਆਈ, ਦੇਸ਼ ਭਗਤੀ ਦੀ ਭਾਵਨਾ ਜੋ ਚਾਰ ਗੱਲਾਂ ਕਹਿ ਬੈਠੇ ਆ, ਲੋਕ ਉਹਨੂੰ ਇਹ ਕਹਿ ਰਹੇ ਨੇ ਕਿ ਵੀਰ ਸੱਜਣਾ, ਪਹਿਲਾਂ 1984 ਵਾਲਿਆਂ ਦਾ ਤਾਂ ਹਿਸਾਬ ਕਿਤਾਬ ਕਰ ਲੈਂਦੇ, ਆਪਾਂ ਕਿਹੜੇ ਪਾਸੇ ਤੁਰੇ ਫਿਰਦੇ ਹਾਂ। ਜਿਸ ਇੰਡੀਆ ਨੇ, ਜਿਸ ਦਿੱਲੀ ਨੇ, ਜਿਸ ਨਾਗਪੁਰ ਨੇ ਸਿੱਖਾਂ ਦੀ ਹੋਂਦ ਹਸਤੀ ਦਾ ਭੋਗ ਪਾਉਣ ਦਾ ਅਹਿਦ ਕੀਤਾ ਹੋਇਆ, ਪਾਕਿਸਤਾਨ ਦੇ ਨਾਲ ਉਹਦੀ ਲੜਾਈ ਆ, ਨਾ ਉਹ ਪਾਕਿਸਤਾਨ ਨੂੰ ਬਖਸ਼ੇ ਨਾ ਆਪਾਂ ਨੂੰ ਬਖਸ਼ੇ। ਇਸ ਤਰ੍ਹਾਂ ਦੇ ਕਮੈਂਟ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋ ਸਕਦਾ ਪਹਿਲਾਂ ਵੀ ਚੱਲਦੀਆਂ ਹੋਣ, ਪਰ ਸੋਸ਼ਲ ਮੀਡੀਆ ਕਰਕੇ ਹੁਣ ਇਹ ਵਿਚਾਰ ਸ਼ਰੇਆਮ ਲੋਕਾਂ ਦੇ ਵਿੱਚ ਪ੍ਰਗਟ ਹੋ ਰਹੇ। ਦੂਜੀ ਜਿਹੜੀ ਗੱਲ ਆ ਕਿ ਅੱਜ ਪੂਰੇ ਪਿਛਲੇ 24 ਘੰਟਿਆਂ ਦੇ ਵਿੱਚ ਪੂਰੇ ਪੰਜਾਬ ਚੋਂ ਇੱਕ ਵੀ ਇਹੋ ਜਿਹੀ ਘਟਨਾ ਨਹੀਂ ਸੁਣਨ ਨੂੰ ਮਿਲੀ ਕਿ ਜੀ ਕਿਸੇ ਕਸ਼ਮੀਰੀ ਨਾਲ ਜਾਂ ਕਿਸੇ ਮੁਸਲਮਾਨ ਨਾਲ ਬਦਸਲੂਕੀ ਜਾਂ ਬਦਕਲਾਮੀ ਹੋਈ ਤਾਂ ਪਹਿਲਾਂ ਵੀ ਨਹੀਂ ਸੀ। ਚੰਡੀਗੜ੍ਹ ਦੀ ਇੱਕ ਗੱਲ ਜ਼ਰੂਰ ਆਈ ਸੀ, ਇੱਕ ਬੱਚੀ ਉੱਥੇ ਵੀਡੀਓ ਬਣਾ ਕੇ ਉਹਨੇ ਆਪਦਾ ਦੁੱਖ ਰੋਇਆ ਸੀਗਾ, ਪਰ ਪੰਜਾਬ ਨੇ ਇੱਕ ਵਾਰੀ ਖੜ ਕੇ ਦਿਖਾ ਦਿੱਤਾ। ਤੀਜੀ ਗੱਲ, ਬਹੁਤ ਸਾਰੇ ਸੱਜਣ ਜਿਹੜੇ ਨੇ ਉਹ ਇਸ ਮੌਕੇ ਵੀਡੀਓਜ਼ ਪਾ ਕੇ ਇਸ ਤਰੀਕੇ ਦੀਆਂ ਭਾਵਨਾਵਾਂ ਦਰਸਾ ਰਹੇ ਨੇ, ਜਿਨ੍ਹਾਂ ਦੇ ਵਿੱਚ ਇੱਕ ਬੀਬੀ, ਹਿੰਦੂ ਬੀਬੀ ਨੇ ਸਿੱਖ ਕੌਮ ਨੂੰ ਵੰਗਾਰ ਪਾਈ ਸੀ ਕਿ 9ਵੇਂ ਪਾਤਸ਼ਾਹ ਜੀ ਤੁਸੀਂ ਆਓ ਤੇ ਸਾਡੀ ਬਾਹ ਫੜੋ, ਇਸ ਤਰ੍ਹਾਂ ਦੀਆਂ ਉਸ ਗੱਲਾਂ ਉਹਨੇ ਕੀਤੀਆਂ ਸੀ।
ਉਹਦੇ ਜਵਾਬ ਦੇ ਵਿੱਚ ਕੁਝ ਸੱਜਣਾ ਨੇ ਆਪੋ ਆਪਣੇ ਤਰੀਕੇ ਨਾਲ, ਕਿਸੇ ਨੇ ਪੋਸਟ ਪਾ ਕੇ, ਕਿਸੇ ਨੇ ਵੀਡੀਓ ਪਾ ਕੇ ਆਪਦੀ ਗੱਲ ਕਹੀ, ਤੇ ਹੈ ਤਾਂ ਭਾਵਨਾ ਹੀ ਵਿਅਕਤ ਕਰਨੀ ਹੁੰਦੀ ਹੈ ਤੇ ਹਰੇਕ ਦਾ ਆਪੋ ਆਪਣਾ ਅੰਦਾਜ਼ ਹੁੰਦਾ। ਐਵੇਂ ਹੀ ਕਿਸੇ ਦੀ ਗੱਲ ਦੇ ਉੱਤੇ ਕਿੰਤੂ ਪ੍ਰੰਤੂ ਕਰਨ ਨਾਲੋਂ ਉਹਦੀ ਗੱਲ ਦੀ ਭਾਵਨਾ ਕਈ ਵਾਰੀ ਸਮਝਣ ਦੀ ਲੋੜ ਹੁੰਦੀ ਹੈ। ਇੱਕ ਬੜੇ ਚੰਗੇ ਤਰੀਕੇ ਨਾਲ ਸੱਜਣ ਨੇ ਗੱਲ ਕੀਤੀ ਹੈ ਕਿ ਬੀਬੀ, ਅਸੀਂ ਕਿਹੜੇ ਮੂੰਹ ਨਾਲ ਕਹੀਏ ਕਿ ਹਾਂ ਅਸੀਂ 9ਵੇਂ ਪਾਤਸ਼ਾਹ ਦੇ ਸਿੰਘ ਹੋਣ ਦੇ ਨਾਤੇ ਤੇਰੀ ਬਾਹ ਫੜਦੇ ਹਾਂ। ਅਸੀਂ ਤਾਂ ਚਲੋ ਭੱਜ ਨਹੀਂ ਸਕਦੇ, ਪਰ ਤੂੰ ਦੱਸ। ਫਿਰ ਉਹ ਅੱਗੇ ਸਾਰਾ ਉਹਨੇ ਨਵੰਬਰ 84, ਜੂਨ 84 ਜੋ ਕੁਝ ਆ ਉਹ ਸਾਰਾ ਕੁਝ ਕਿਹਾ ਵੀ ਪਹਿਲਾਂ ਤੂੰ ਉਧਰਲੀ ਗੱਲ ਕਰ, ਫਿਰ ਦੇਖਾਂਗੇ। ਹੁਣ ਕਈ ਵਿਚਾਰੇ ਛੋਟੀ ਬੁੱਧੀ ਦੇ ਲੋਕ ਹੁੰਦੇ ਆ, ਉਹਨਾਂ ਨੇ ਉਹਨਾਂ ਹਿੱਸਾ ਉਹਦਾ ਚੱਕ ਲਿਆ ਕਿ ਜੀ ਇਹ ਕਹਿ ਰਿਹਾ ਹੈਗਾ ਵੀ ਅਸੀਂ ਤੇਰੀ ਹਮਾਇਤ ਕਰਾਂਗੇ, ਅਸੀਂ ਤੇਰੇ ਵੱਲੋਂ ਲੜਾਂਗੇ। ਉਹ ਭਾਈ, ਉਹ ਜਿਹੜੀ ਸਾਰੀ ਜੇ ਦੀ ਗੱਲ ਸੁਣੀ ਆ ਤਾਂ ਆਪਾਂ, ਇਹ ਜਿਹੜਾ ਬੜਾ ਸਾਡੇ ਚ ਅੱਜ ਕੱਲ੍ਹ ਮਾੜਾ ਟ੍ਰੈਂਡ ਚੱਲ ਪਿਆ ਵੀ ਪੂਰੀ ਗੱਲ ਸੁਣਨ ਦੀ ਬਜਾਏ ਵਿੱਚੋਂ ਇੱਕ ਅੱਧੀ ਲਾਈਨ ਕੱਟ ਕੇ, ਜਿਵੇਂ ਹੁਣ ਆਪਾਂ 40 ਮਿੰਟ ਦਾ ਪ੍ਰੋਗਰਾਮ ਕਰਦੇ ਆ, ਵਿੱਚੋਂ ਇੱਕ ਲਾਈਨ ਕੱਟ ਕੇ ਜਿਹਨੇ ਮੇਰੇ ਖਿਲਾਫ ਮਾਹੌਲ ਬਣਾਉਣਾ ਹੋਵੇ ਉਹ ਕਹੇ ਲਓ ਜੀ ਇਹ ਤਾਂ ਐਂ ਕਹਿੰਦੇ ਆ। ਸੋ ਇਹ ਬਿਮਾਰੀ ਤੋਂ ਸਾਨੂੰ ਬਚਣਾ ਚਾਹੀਦਾ। ਪੂਰੀ ਗੱਲ ਉਹਦੀ ਸੁਣਨ ਦੀ ਲੋੜ ਆ। ਮੋਟੇ ਤੌਰ ਦੇ ਉੱਤੇ ਆਪਾਂ ਸਾਰੇ ਖੁਸ਼ਕਿਸਮਤ ਹੈ, ਆਪਾਂ ਸਾਰੇ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਸੁਰਖਰੂ ਆ ਕਿ ਇਸ ਮੌਕੇ ਪਹਿਲਗਾਮ ਘਟਨਾ ਤੋਂ ਬਾਅਦ ਪੰਜਾਬ ਨੇ, ਪੰਥ ਨੇ ਸਮੂਹਕ ਤੌਰ ਦੇ ਉੱਤੇ ਗੁਰੂ ਆਸ਼ੇ ਅਨੁਸਾਰ ਜੋ ਬਣਦਾ ਉਹ ਕੀਤਾ। ਆਪਾਂ ਮਜ਼ਲੂਮ ਦੇ ਨਾਲ ਵੀ ਖੜੇ ਆ, ਜਰਵਾਣੇ ਦੇ ਖਿਲਾਫ ਵੀ ਖੜੇ ਆ, ਤੇ ਅਸੀਂ ਕਿਸੇ ਨਾਲ ਵਧੀਕੀ ਕਰ ਨਹੀਂ ਰਹੇ, ਅਸੀਂ ਕਿਸੇ ਦਾ ਧੱਕਾ ਜਰ ਨਹੀਂ ਰਹੇ, ਨਾ ਅਸੀਂ ਡਰਾਉਨੇ ਆ, ਨਾ ਅਸੀਂ ਡਰਦੇ ਆ। ਜੋ ਸਾਡੇ ਗੁਰੂ ਸਾਹਿਬਾਨ ਦੇ ਸਾਨੂੰ ਸੰਧਾਤ ਬਖਸ਼ੇ ਹੋਏ ਨੇ ਉਹਦੇ ਉੱਤੇ ਇਸ ਮੌਕੇ ਸਿੱਖ ਪਹਿਰਾ ਦੇ ਰਹੇ ਨੇ, ਔਰ ਇਸ ਗੱਲ ਦੇ ਲਈ ਸਮੁੱਚਾ ਪੰਥ ਵਧਾਈ ਦਾ ਪਾਤਰ। ਇਸ ਦੌਰ ਵਿੱਚ ਜਿਸ ਤਰੀਕੇ ਨਾਲ ਇੱਕ ਲਾਲਾ ਫੜਿਆ ਗਿਆ ਕਰਦਾ ਹੋਇਆ ਗਦਾਰੀ, ਇਸ ਤਰੀਕੇ ਦੇ ਹੋਰ ਵੀ ਬਥੇਰੇ ਗਦਾਰ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਫੜੇ ਜਾਣੇ ਆ, ਨੰਗੇ ਹੋਣੇ ਆ। ਪਰ ਸਾਡਾ ਜਿਹੜਾ ਇਸ ਮੌਕੇ ਫਰਜ਼ ਬਣਦਾ ਉਹ ਕੀ ਹੈ? ਉਹ ਹੈ ਬਈ ਜਦੋਂ 9ਵੇਂ ਪਹਿਲੇ ਪਾਤਸ਼ਾਹ ਦੀ ਆਪਾਂ ਗੱਲ ਕਰਦੇ ਆ, ਜਗਤ ਜਲੰਦਾ ਜਦੋਂ ਦੇਖਿਆ, ਉਹਨਾਂ ਨੇ ਸ਼ਾਂਤੀ ਦਾ ਉਪਦੇਸ਼ ਦਿੱਤਾ ਬਈ ਜਿਹੜਾ ਕਿਸੇ ਨਾਲ ਧੱਕਾ ਨਾ ਹੋਵੇ, ਜ਼ੁਲਮ ਨਾ ਹੋਵੇ, ਸ਼ਾਂਤੀ ਹੋ। ਉਹ ਅੱਜ ਸਾਡੀ ਕੌਮ ਦੀ ਇਸ ਖੇਤਰ ਦੇ ਵਿੱਚ ਸ਼ਾਂਤੀ ਦਾ ਝੰਡਾ ਚੱਕੀ ਫਿਰਦੀ ਕੌਮ। ਸਰਦਾਰ ਸਿਮਰਜੀਤ ਸਿੰਘ ਮਾਨ ਅਕਸਰ ਬਫਰ ਸਟੇਟ ਦੀ ਗੱਲ ਕਰਦੇ ਹੁੰਦੇ ਆ। ਖਾਲਿਸਤਾਨ ਦਾ ਹੀ ਇੱਕ ਹਰੇਕ ਦਾ ਆਪੋ ਆਪਣਾ ਤਰੀਕਾ, ਕੋਈ ਬੇਗਮਪੁਰਾ ਕਹਿ ਕੇ ਡੰਗ ਸਾਰੀ ਜਾਂਦਾ, ਕੋਈ ਖਾਲਸਾ ਰਾਜ, ਕੋਈ ਸਿੱਖ ਸਟੇਟ, ਕੋਈ ਹੋਰ ਸ਼ਬਦ ਵਰਤ ਲੈਂਦਾ। ਪਰ ਚਲੋ ਅੱਜ ਆਪਣੇ ਇਹ ਆ ਵੀ ਖਾਲਿਸਤਾਨ ਆ ਸਾਰੀ ਗੱਲ ਦਾ ਮੂਲ ਮੁੱਦਾ। ਤਾਂ 3 ਤਰੀਕ ਨੂੰ 3 ਮਈ ਨੂੰ ਮੋਗਾ ਰੋਡ ਫਿਰੋਜ਼ਪੁਰ ਕੈਂਟ ਦੇ ਵਿੱਚ ਇੱਕ ਸੈਮੀਨਾਰ, ਇੱਕ ਪ੍ਰੋਗਰਾਮ ਇਹਨਾਂ ਨੇ ਰੱਖਿਆ ਮਾਨਦਲ ਵਾਲਿਆਂ ਨੇ। ਜੰਗ ਰੋਕੋ, ਪਿਆਰ ਵਧਾਓ, ਬਾਰਡਰ ਖੋਲੋ, ਵਪਾਰ ਚਲਾਓ। ਉਹ ਸਰਦਾਰ ਸਿਮਰਜੀਤ ਸਿੰਘ ਮਾਨ ਨੇ, ਉਹਨਾਂ ਦੀ ਪਾਰਟੀ ਨੇ ਸਰਕਾਰਾਂ ਨੂੰ, ਦੋਨਾਂ ਸਰਕਾਰਾਂ ਨੂੰ ਸ਼ਾਂਤੀ ਦੇ ਨਾਲ ਮਸਲੇ ਨੂੰ ਹੱਲ ਕਰਨ ਤੇ ਇਸ ਖਿੱਤੇ ਦੇ ਵਿੱਚ ਅਮਨ ਸ਼ਾਂਤੀ ਕਾਇਮ ਕਰਨ ਵਾਲੇ ਪਾਸੇ ਜਿਹੜਾ ਇਹ ਕਦਮ ਚੱਕਿਆ, ਇਹਦੀ ਸਾਨੂੰ ਸਾਰਿਆਂ ਨੂੰ ਸ਼ਲਾਘਾ ਕਰਨੀ ਚਾਹੀਦੀ ਹੈ। ਇਹ ਨਹੀਂ ਕਿ ਬਾਕੀ ਧਿਰਾਂ ਧੜੇ ਜਿਨ੍ਹਾਂ ਦੇ ਮਾਨ ਦਲ ਨਾਲ ਜਾਂ ਮਾਨ ਸਾਹਿਬ ਨਾਲ ਕੋਈ ਬੇਇਤਫਾਕੀ ਜਾਂ ਵਿਚਾਰ ਨਹੀਂ ਮਿਲਦੇ, ਅਸਲ ਵਿੱਚ ਜਦੋਂ ਕੋਈ ਚੰਗੀ ਗੱਲ ਕਰਦਾ ਤਾਂ ਸਾਰੀ ਕੌਮ ਦੀ ਗੱਲ ਹੀ ਹੁੰਦੀ। ਜਿਵੇਂ ਸੰਤ ਭਿੰਡਰਾਂ ਵਾਲੇ, ਨਾ ਤਾਂ ਅੱਜ ਉਹਨਾਂ ਦੇ ਇਕੱਲੇ ਪਰਿਵਾਰ ਦੇ ਰਹਿ ਗਏ ਨੇ, ਨਾ ਉਹ ਇਕੱਲੇ ਟਕਸਾਲ ਦੇ ਰਹਿ ਗਏ ਨੇ। ਸੰਤ ਭਿੰਡਰਾਂ ਵਾਲੇ ਪੂਰੀ ਕੌਮ ਦੇ ਨੇ, ਪੂਰੀ ਮਨੁੱਖਤਾ ਦੇ ਨੇ। ਇਵੇਂ ਹੀ ਇਹ ਜਿਹੜੀ ਚੰਗੀ ਗੱਲ ਵਾ ਬਈ ਇਸ ਖਿੱਤੇ ਦੇ ਵਿੱਚ ਇੱਕ ਇਹੋ ਜਿਹਾ ਪ੍ਰਬੰਧ, ਇੱਕ ਇਹੋ ਜਿਹਾ ਨਿਜ਼ਾਮ, ਇੱਕ ਇਹੋ ਜਿਹਾ ਸਿਸਟਮ, ਇੱਕ ਇਹੋ ਜਿਹੀ ਸਟੇਟ ਜਿਹੜੀ ਦੋਨਾਂ ਮੁਲਕਾਂ ਦੇ ਵਿਚਾਲੇ, ਇਸ ਇੱਕ ਪਾਸੇ ਚੀਨ ਆ, ਇੱਕ ਪਾਸੇ ਪਾਕਿਸਤਾਨ ਆ ਤੇ ਇੱਕ ਪਾਸੇ ਇੰਡੀਆ, ਇਹਦੇ ਵਿਚਾਲੇ ਜਿੰਨਾ ਟਾਈਮ ਖਾਲਿਸਤਾਨ ਹੋਂਦ ਵਿੱਚ ਨਹੀਂ ਆਉਂਦਾ ਉਹਨਾਂ ਟਾਈਮ ਇਸ ਖਿੱਤੇ ਵਿੱਚ ਇਹ ਜੰਗੀ ਮਾਹੌਲ ਬਣਿਆ ਰਹਿਣਾ। ਇਸ ਤੋਂ ਬਿਨਾਂ ਕੋਈ ਗੁਜ਼ਾਰਾ ਹੀ ਨਹੀਂ। ਇੱਕ ਸੱਜਣ ਦਾ ਮੈਂ ਸੁਣ ਰਿਹਾ ਸੀ,
ਉਹ ਇਹੀ ਕਲਪ ਰਿਹਾ ਸੀਗਾ ਕਿ ਇਸ ਸੰਸਾਰ ਦੇ ਵਿੱਚ ਬੇਅੰਤ ਮੁਲਕ ਨੇ, ਮੁਲਕਾਂ ਦੇ ਬਾਰਡਰ ਨੇ, ਤੇ ਬਾਰਡਰਾਂ ਦੇ ਉੱਤੇ ਕੋਈ ਫੋਰਸ ਨਹੀਂ। ਲੋਕ ਬੜੀ ਮੌਜ ਨਾਲ, ਪਿਆਰ ਸਤਿਕਾਰ ਨਾਲ ਇੱਕ ਦੂਜੇ ਮੁਲਕ ਵਿੱਚ ਜਾ ਆ ਰਹੇ ਨੇ, ਕੋਈ ਡਰ ਭੈ ਨਹੀਂ। ਤੇ ਆਹ ਦੋ ਮੁਲਕ ਆਪਸ ਵਿੱਚ ਹੀ ਨਿੱਤ ਜੁੰਡਮ ਜੁੰਡੀ ਹੁੰਦੇ ਆ। ਕਾਫੀ ਉਹਨੇ ਇਸ ਤਰੀਕੇ ਦੀਆਂ ਗੱਲਾਂ ਕੀਤੀਆਂ। ਤਾਂ ਅਸੀਂ ਇਹ ਕਹਿੰਦੇ ਆ ਕਿ ਇੰਡੀਆ ਅਤੇ ਪਾਕਿਸਤਾਨ ਦੇ ਵਿਚਾਲੇ ਜਿੰਨਾ ਟਾਈਮ ਖਾਲਿਸਤਾਨ ਨਹੀਂ ਬਣਦਾ, ਉਹਨਾਂ ਟਾਈਮ ਇਹਨਾਂ ਮੁਲਕਾਂ ਦੀ ਆਪਸ ਵਿੱਚ ਹੀ ਜਿਹੜੀ ਇਹ ਲੜਾਈ ਆ ਪੂਰੇ ਸੰਸਾਰ ਨੂੰ ਵਿਪਤਾ 'ਚ ਪਾਈ ਰੱਖੂਗੀ। ਬਹੁਤ ਸਾਰੀਆਂ ਧਿਰਾਂ ਧੜਿਆਂ ਮੁਲਕਾਂ ਦੇ ਆਪੋ ਆਪਣੇ ਇੰਟਰਸਟ ਨੇ, ਹਿੱਤ ਨੇ, ਉਹ ਵੀ ਇਸ ਲੜਾਈ ਨੂੰ ਬਰਕਰਾਰ ਰੱਖਦੇ ਨੇ। ਸੋ ਜਿੰਨਾ ਟਾਈਮ ਇਸ ਗੱਲ ਦੇ ਉੱਤੇ ਸਾਰਾ ਸੰਸਾਰ ਨਹੀਂ ਆਉਂਦਾ ਕਿ ਜੀ ਖਾਲਿਸਤਾਨ ਬਣਾਓ ਤੇ ਸ਼ਾਂਤੀ ਦੇ ਝੰਡੇ ਚਲਾਓ, ਉਹਨਾਂ ਟਾਈਮ ਇਹ ਮਸਲਾ ਹੱਲ ਨਹੀਂ ਹੋਣਾ। ਖੈਰ, ਜਿਹੜੀ ਇਸ ਮੌਕੇ ਭਾਰਤ ਸਰਕਾਰ ਨੇ ਗੱਲ ਕੀਤੀ ਆ ਕਿ ਜੀ ਬਾਂਦੀਪੁਰਾ, ਅਨੰਤਨਾਗ, ਕੁਪਵਾੜਾ, ਬਾਰਾਮੂਲੇ, 48 ਇਹੋ ਜਿਹੇ ਸਥਾਨ ਨੇ ਜਿਹੜੇ ਸੈਲਾਨੀਆਂ ਲਈ ਬੰਦ ਕੀਤੇ ਗਏ ਨੇ। ਤੇ ਖੁਫੀਆ ਚੇਤਾਵਨੀ ਆ, ਕਹਿੰਦੇ ਜੀ ਅਜੇ ਵੀ ਉੱਥੇ ਕੁਝ ਹੋ ਸਕਦਾ। ਤੋ ਇਸ ਮਾਹੌਲ ਦੇ ਵਿੱਚ ਜਦੋਂ ਕਸ਼ਮੀਰ ਦੇ ਵਿੱਚ ਦਿਨੋਂ ਦਿਨ ਜਿਹੜਾ ਕਹਿ ਰਹੇ ਸੀ ਵੀ ਸ਼ਾਂਤੀ ਆ ਗਈ, ਇੱਕ ਟੈਨਸ਼ਨ ਜੀ ਵਾਲਾ ਦੁਬਾਰਾ ਮਾਹੌਲ ਉੱਥੇ ਬਣਿਆ ਹੈ, ਉਹਨੇ ਪੂਰੇ ਸੰਸਾਰ ਦੇ ਵਿੱਚ ਇੱਕ ਖਲਬਲੀ ਜੀ ਮਚਾਈ ਆ। ਤੇ ਚੰਗੀ ਗੱਲ ਤਾਂ ਇਹ ਆ ਕਿ ਮੋਦੀ ਹੁਣੀ ਇਹਦਾ ਬਹਿ ਕੇ ਕੋਈ ਹੱਲ ਕਰ ਲੈਣ। ਆਹ ਕੋਈ ਤਰੀਕਾ ਨਹੀਂ ਕਿ ਜੀ ਅਸੀਂ ਵਾਹਗਾ ਬਾਰਡਰ ਬੰਦ ਕਰਤਾ, ਅਸੀਂ ਜੀ ਪਾਣੀ ਵਾਲੇ ਮਸਲੇ ਦੇ ਉੱਤੇ ਤਾਂ ਅੱਜ ਭਗਵੰਤ ਮਾਨ ਵੀ ਬੋਲਿਆ ਵੀ ਜਿਹੜਾ ਤੁਸੀਂ ਕਹਿੰਦੇ ਹੋ ਸਾਡੇ ਤੇ ਦਬਾਅ ਪਾ ਰਹੇ ਹੋ ਕਿ ਜੀ ਤੁਸੀਂ ਹਰਿਆਣੇ ਨੂੰ ਪਾਣੀ ਦਿਓ, ਇਹ ਇੱਕ ਵੱਖਰਾ ਮਸਲਾ। ਆਪਾਂ ਪਿਛਲੇ ਦਿਨ ਵੀ ਚਰਚਾ ਕੀਤੀ ਸੀ। ਅੱਜ ਅਖਬਾਰਾਂ 'ਚ ਵੀ ਇਸ ਗੱਲ ਤੇ ਆਇਆ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਸੀਗੀ, ਜਿੱਥੇ ਪੰਜਾਬ ਨੇ ਹਰਿਆਣੇ ਨੂੰ ਵਾਧੂ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਹਰਿਆਣਾ ਆਪਦੇ ਹਿੱਸੇ ਦਾ ਪਾਣੀ ਜਿਹੜਾ ਉਹ ਵਰਤ ਚੁੱਕਿਆ। ਤੇ ਹੁਣ ਹਰਿਆਣੇ ਨੂੰ ਲੋੜ ਆ ਹਜੇ ਹੋਰ ਅਗਲੇ ਦਿਨ 'ਚ ਕਿੰਨਾ ਕੁ ਸਾਲ ਪਿਆ ਪਿੱਛੇ। ਤੇ ਜਿਹੜਾ ਪਾਣੀ ਪੰਜਾਬ ਦੇ ਹਿੱਸੇ ਦਾ ਪਹਿਲਾਂ ਘਪਲੇ ਚੱਲਦੇ ਹੋਣਗੇ, ਜਾਂ ਹੁਣ ਵੈਸੇ ਪਿਛਲੇ 2 ਸਾਲਾਂ 'ਚ ਇਹ ਆਖਿਆ ਜਾ ਰਿਹਾ ਕਿ ਜਿਹੜੇ ਸੂਏ, ਨਾਲੇ, ਕੱਸੀਆਂ ਜਿਹੜੇ ਬਿਲਕੁਲ ਟੇਲ ਤੇ ਜਿੱਥੇ ਪਾਣੀ ਅੱਗੇ ਕਦੇ ਗਿਆ ਨਹੀਂ ਸੀ, ਉੱਥੇ ਵੀ ਨਹਿਰੀ ਪਾਣੀ ਜਾਣ ਲੱਗ ਪਿਆ, ਜਿਸ ਕਰਕੇ ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਆ ਉਹ ਇਹ ਹੁਣ ਦੱਸਿਆ ਜਾ ਰਿਹਾ ਕਿ ਸਾਨੂੰ ਤਾਂ ਆਪਦਾ ਨਹੀਂ ਪੂਰਾ ਪੈ ਰਿਹਾ, ਤੇ ਤੁਹਾਨੂੰ ਅਸੀਂ ਕਿੱਥੋਂ ਪਾਣੀ ਦੇ ਦਈਏ। ਅੱਜ ਇੱਕ ਭਗਵੰਤ ਮਾਨ ਦੀ ਵੀ ਵੀਡੀਓ ਘੁੰਮ ਰਹੀ ਆ, ਉਹ ਕਹਿੰਦਾ ਜੀ ਤੁਸੀਂ ਕਹਿੰਦੇ ਹੋ ਅਸੀਂ ਪਾਕਿਸਤਾਨ ਨੂੰ ਪਾਣੀ ਨਹੀਂ ਦੇਣਾ, ਤੇ ਸਾਡਾ ਜਿੰਨਾ ਇਸ ਤਰੀਕ ਨੂੰ ਪਿਛਲੇ ਸਾਲ ਭਾਖੜਾ ਡੈਮ 'ਚ ਪਾਣੀ ਸੀ ਉਹਦੇ ਨਾਲੋਂ ਇੰਨਾ ਪਾਣੀ ਘੱਟ ਵਾ। ਤੇ ਜੇਕਰ ਤੁਹਾਨੂੰ ਪਾਣੀ ਉਧਰ ਜਾਣ ਤੋਂ ਰੋਕਣ ਦਾ ਬੁਖਾਰ ਚੜਿਆ, ਕਹਿੰਦਾ ਪਹਿਲੋਂ ਸਾਡਾ ਡੈਮ ਭਰ ਦੋ, ਤੇ ਜਿਹੜਾ ਜਦੋਂ ਸਾਡੇ ਕੋਲੇ ਪਾਣੀ ਜ਼ਿਆਦਾ ਹੋਊ ਹਰਿਆਣੇ ਨੂੰ ਵੀ ਦੇਈ ਚੱਲਾਂਗੇ, ਤੇ ਹਿਮਾਚਲ ਨੂੰ ਵੀ ਦੇਈ ਚੱਲਾਂਗੇ, ਤੇ ਜਿਹੜਾ ਦਿੱਲੀ ਆ ਉਹ ਵੀ ਲੈ ਲਵੇ। ਪਰ ਜਦੋਂ ਸਾਡੇ ਕੋਲੇ ਆਪਦੇ ਕੋਲੇ ਪੂਰਾ ਨਹੀਂ, ਅਸੀਂ ਤੁਹਾਨੂੰ ਕਿੱਥੋਂ ਦੇ ਦਈਏ। ਉਹ ਜਿਹੜੀ ਗੱਲ ਪਿਛਲੇ 30-35 ਸਾਲਾਂ ਤੋਂ ਇੱਥੇ ਸਰਦਾਰ ਕੋਨੇਦਾਨ ਜੀ ਹੁੰਦੇ ਸੀ ਚੰਡੀਗੜ੍ਹ, ਬਹੁਤ ਵੱਡੇ ਇੰਟੈਲੈਕਚੁਅਲ ਸੀ ਸਾਡੀ ਕੌਮ ਦੇ, ਉਹਨਾਂ ਨੇ ਪਾਣੀਆਂ ਉੱਤੇ ਬਹੁਤ ਮਾਰਕੇ ਦਾ ਕੰਮ ਕੀਤਾ, ਕਿਤਾਬਾਂ ਲਿਖੀਆਂ ਨੇ, ਉਹਨਾਂ ਦੇ ਲੇਖ ਵੀ ਬੜੇ ਕਮਾਲ ਦੇ ਹੁੰਦੇ ਸੀ। ਉਹ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੰਗਾਂ ਜਿਹੜੀਆਂ ਨੇ ਉਹ ਪਾਣੀ ਕਰਕੇ ਜੰਗ ਹੋਊ, ਪਾਣੀ ਇਸ਼ੂ ਹੋਊਗਾ। ਸੋ ਇੱਕ ਪਾਸੇ ਤਾਂ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ ਪਾਣੀ ਦਾ ਜਿਹੜਾ ਮਸਲਾ ਹੈ ਉਹ ਦਿਨੋਂ ਦਿਨ ਆਪਾਂ ਦੇਖ ਰਹੇ ਹਾਂ ਕਿ ਇੰਡੀਆ ਇਸ ਤਰ੍ਹਾਂ ਦੀਆਂ ਹੈ ਤਾਂ ਇਸ ਵੇਲੇ ਜਬਲੀਆਂ ਲੱਗਦੀਆਂ ਨੇ ਕਿ ਅਸੀਂ ਪਾਣੀ ਬੰਦ ਕਰ ਦਿਆਂਗੇ। ਦੂਜੇ ਪਾਸੇ ਹਰਿਆਣੇ, ਹਿਮਾਚਲ, ਦਿੱਲੀ ਤੇ ਆਪਣਾ ਨਾਲ ਲੱਗਦੇ ਰਾਜਸਥਾਨ ਦੇ ਵਿੱਚ ਪਾਣੀ ਪੰਜਾਬ ਦਾ ਖੋਹ ਕੇ ਦੇਣ ਦੀ ਜਿਹੜੀ ਪਿਛਲੇ 30-35-40 ਸਾਲ ਤੋਂ ਲੜਾਈ ਚੱਲ ਰਹੀ ਹੈ ਸਾਡੀ, ਉਹ ਇੱਕ ਨਵਾਂ ਰੂਪ ਲੈ ਰਹੀ ਹੈ। ਜੇ ਭਾਰਤ ਦੇ ਵਿੱਚ ਅੱਡ-ਅੱਡ ਸੂਬਿਆਂ ਦੇ ਵਿੱਚ ਪਾਣੀ ਦੀ ਜੰਗ ਵਾ, ਜੇਕਰ ਇੰਡੀਆ ਅਤੇ ਪਾਕਿਸਤਾਨ ਦੇ ਵਿਚਾਲੇ ਪਾਣੀ ਦੀ ਜੰਗ ਆ, ਇਹ ਮੁੱਦਾ ਜੇਕਰ ਇੰਨਾ ਅਹਿਮ, ਤਾਂ ਇਹ ਤੋਂ ਆਪਾਂ ਇਹ ਸਮਝੀਏ ਕਿ ਜਦੋਂ 1980-81 ਦੇ ਦੌਰ ਵਿੱਚ ਕਪੂਰੀ ਨਹਿਰ ਦਾ ਮੋਰਚਾ ਲਾਇਆ,
ਜਿਹੜੇ ਉਦੋਂ ਕਈ ਮਖੌਲਾਂ ਕਰਦੇ ਸੀ ਵੀ ਪਾਣੀ ਤਾਂ ਉੱਤੇ ਪਿਆ, ਉਦੋਂ ਪੰਜਾਬ 'ਚ ਪਾਣੀ ਕਾਫੀ ਇਲਾਕਿਆਂ 'ਚ ਕਾਫੀ ਵਧੀਆ ਸਥਿਤੀ ਸੀ ਆਪਣੀ। ਹੁਣ ਤਾਂ 1/4 ਹਿੱਸਾ ਪੰਜਾਬ ਜਿਹੜਾ ਉਹ ਬਲਾਕ ਜਿਹਨੂੰ ਕਹਿੰਦੇ ਆ ਨਾ, ਬਲਾਕ, ਉਹ ਡਾਰਕ ਜ਼ੋਨ ਯਾਨੀ ਕਿ ਕਾਲੇ ਖੇਤਰ ਵਿੱਚ ਦਰਜ ਹੋ ਚੁੱਕੇ ਆ। ਹੁਣ ਤਾਂ ਤਰੀਕਾਂ ਦਿੱਤੀਆਂ ਜਾ ਰਹੀਆਂ ਨੇ ਕਿ ਫਲਾਣੇ ਸੰਨ ਤੱਕ ਪੂਰਾ ਪੰਜਾਬ ਜਿਹੜਾ ਉਹ ਬੰਜਰ ਬਣ ਸਕਦਾ। ਤੋ ਜਿਹੜਾ ਪਾਣੀ ਆ, ਇਸ ਮਸਲੇ ਦੇ ਉੱਤੇ ਬੀਤੇ ਦੌਰ ਦੇ ਵਿੱਚ ਤਾਂ ਸਾਡੇ ਸਿਆਸੀ ਭਲਵਾਨਾਂ ਨੇ ਸਾਨੂੰ ਬਿਲਕੁਲ ਹਮੇਸ਼ਾ ਉੱਲੂ ਬਣਾਇਆ। ਉਹ ਆਪਾਂ ਜਦੋਂ ਪਾਣੀਆਂ ਦੇ ਮਸਲੇ ਤੇ ਡਿਸਕਸ਼ਨਸ ਕਰਦੇ ਰਹੇ ਆ, ਉਦੋਂ ਸਾਰੇ ਹੀ ਨੰਗੇ ਕੀਤੇ ਆ ਕਿ ਕਿਵੇਂ ਬਾਦਲ ਸਾਹਿਬ ਨੇ ਕਰੋੜਾਂ ਦੇ ਚੈੱਕ ਲਏ, ਕਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਠੱਗੀ ਮਾਰੀ, ਜਿਹੜੀ ਧਾਰਾ 5 ਰੱਖੀ ਸੀ ਇਹਨੇ 2004 ਦੇ ਵਿੱਚ ਜਦੋਂ ਐਕਟ ਰੱਦ ਕੀਤੇ ਆ। ਤੇ ਇਵੇਂ ਹੀ ਜਿਹੜਾ ਬਰਨਾਲੇ ਵਾਲੀ ਸਰਕਾਰ ਸੀ, ਉਹ 'ਚ ਤਾਂ ਲੌਂਗੋਵਾਲ ਮੰਨ ਕੇ ਆਇਆ ਸੀ ਕਿ ਜਿਹੜੀ ਕਪੂਰੀ ਨਹਿਰ ਆ, SYL ਨਹਿਰ ਆ, ਉਹ ਬਣਾਈ ਜਾਊਗੀ। ਤੋ ਜਿਨ੍ਹਾਂ ਸਿਆਸੀ ਭਲਵਾਨਾਂ ਨੇ ਪੰਜਾਬ ਨੂੰ ਲੁੱਟਿਆ, ਉਹਨਾਂ ਸਾਰਿਆਂ ਦੀ ਜਿਹੜੀ ਪਿਛਲੇ ਦੌਰ ਦੀ ਕਾਰਗੁਜ਼ਾਰੀ ਆ, ਉਹਦੇ ਵਿੱਚ ਤਾਂ ਇਹ ਸਾਰੇ ਹੀ ਦੋਸ਼ੀਆਂ ਵਾਲੇ ਕਟਹਿਰੇ 'ਚ ਨੇ। ਹੁਣ ਇਸ ਵਾਰ ਗਰਾਊਂਡ ਤੇ ਪਤਾ ਨਹੀਂ ਕੀ ਨਿਕਲੂਗਾ, ਪਰ ਭਗਵੰਤ ਮਾਨ ਇਸ ਮੌਕੇ ਇਸ ਤਰੀਕੇ ਦੇ ਵਿੱਚ ਫੜਾ ਚੱਗੀਆਂ ਮਾਰ ਰਿਹਾ। ਜਿਸ ਤਰੀਕੇ ਨਾਲ ਅੱਜ ਪੰਜਾਬੀ ਟ੍ਰਿਬਿਊਨ ਤੇ ਵੱਡੀ ਖਬਰ ਲੱਗੀ ਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਹਰਿਆਣੇ ਨੂੰ ਵਾਧੂ ਪਾਣੀ ਦੇਣ ਤੋਂ ਸਾਫ਼ ਨਾ ਕੀਤੀ ਗਈ ਹੈ, ਤੇ ਜਿਸ ਤਰੀਕੇ ਨਾਲ ਉਹਨੇ ਲਾਈਵ ਦੇ ਵਿੱਚ ਵੀਡੀਓ ਦੇ ਵਿੱਚ ਕਿਹਾ ਕਿ ਚਾਹੇ ਸਾਡੇ ਤੇ ਭਾਜਪਾ ਜਿੰਨਾ ਮਰਜ਼ੀ ਦਬਾਅ ਪਾਵੇ, ਅਸੀਂ ਨਹੀਂ ਜੀ ਹੁਣ ਪਿੱਛੇ ਮੁੜਦੇ। ਇਹ ਗੱਲ ਵਾਕਿਆ ਹੀ ਕਾਬਲ ਜਿਹੜੀ ਹੈਗੀ ਆ, ਕਾਬਲੇ ਗੌਰ ਆ। ਇਹਦੇ ਲਈ ਉਹਦੀ ਸਿਫਤ ਕਰਨੀ ਬਣਦੀ ਆ। ਖੈਰ, ਅੱਜ ਖਾਲਿਸਤਾਨ ਡੈਕਲਾਰੇਸ਼ਨ ਡੇ ਹੈ। ਅੰਮ੍ਰਿਤਸਰ ਦੇ ਵਿੱਚ ਦਲ ਖਾਲਸਾ ਦੇ ਸੱਦੇ ਉੱਤੇ ਭਾਈ ਗੁਰਦਾਸ ਹਾਲ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਖਾਲਿਸਤਾਨੀ ਧਿਰਾਂ, ਸ਼ਖਸੀਅਤਾਂ ਨੇ ਇਕੱਠੇ ਹੋ ਕੇ ਜਿੱਥੇ ਖਾਲਿਸਤਾਨ ਦੇ ਸੰਘਰਸ਼ ਨੂੰ ਆਪਣਾ ਅਹਿਦ ਦੁਹਰਾਇਆ ਹੈ, ਉੱਥੇ ਬੀਤੇ ਦੀ ਪੜਚੋਲ ਵੀ ਕੀਤੀ ਹੈ। ਤੇ ਇਸ ਮੌਕੇ ਜਿਹੜੀ ਚੰਗੀ ਗੱਲ, ਜਿਹਨੂੰ ਆਪਾਂ ਸਾਰੇ ਖਾਲਿਸਤਾਨ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਚੰਗਾ ਸਮਝ ਸਕਦੇ ਆ, ਉਹ ਇਹ ਵਾਪਰੀ ਹੈ ਕਿ ਦਲ ਖਾਲਸਾ ਦੇ ਇਸ ਪ੍ਰੋਗਰਾਮ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਹਾਜ਼ਰ ਸੀ, ਭਾਈ ਦਲਜੀਤ ਸਿੰਘ ਬਿੱਟੂ ਵੀ ਹਾਜ਼ਰ ਸੀ, ਭਾਈ ਨਰਾਇਣ ਸਿੰਘ ਚੌੜਾ ਤੇ ਸਰਦਾਰ ਅਜਮੇਰ ਸਿੰਘ ਤੇ ਹੋਰ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਬਾਰੇ ਕਈ ਭੈਣ ਭਰਾ ਇਹ ਸੋਚ ਰੱਖਦੇ ਆ ਕਿ ਕਾਸ਼ ਇਹ ਸਾਰੇ ਇਕੱਠੇ ਹੋ ਕੇ ਚੱਲਣ, ਇਕੱਠੇ ਹੋ ਕੇ ਜਿਹੜੇ ਮਾਮਲੇ ਆ ਜਾਂ ਵਿਸ਼ੇ ਨੇ ਜਾਂ ਇਸ਼ੂ ਨੇ, ਉਹਨਾਂ ਤੇ ਲੜਿਆ ਜਾ ਸਕਦਾ। ਕਿਉਂਕਿ ਹਰੇਕ ਦੀ ਆਪੋ ਆਪਣੀ ਧਿਰ ਵਾ, ਹਰੇਕ ਦੇ ਆਪੋ ਆਪਣੇ ਏਜੰਡੇ ਹੁੰਦੇ ਆ, ਪਰ ਜਿਹੜੇ ਇਸ਼ੂਜ਼ ਦੀ ਸਾਂਝ ਆ, ਖਾਲਿਸਤਾਨ ਤਾਂ ਸਾਰਿਆਂ ਦਾ ਸਾਂਝਾ ਇਸ਼ੂ ਆ ਨਾ। ਇਹ ਬਹੁਤ ਚੰਗਾ ਲੱਗਿਆ ਜਦੋਂ ਇਹਨਾਂ ਸਾਰੇ ਖਾਲਿਸਤਾਨੀਆਂ ਨੂੰ, ਜਿਨ੍ਹਾਂ ਦੇ ਤਰੀਕੇਕਾਰ, ਕੰਮ ਢੰਗ ਤੇ ਸੋਚ ਢੰਗ, ਥਾਟ ਪ੍ਰੋਸੈਸ ਵਿੱਚ ਫਰਕ ਹੋ ਸਕਦਾ, ਵਰਕਿੰਗ ਸਟਾਈਲ 'ਚ ਫਰਕ ਹੋ ਸਕਦਾ, ਪਰ ਉਹਨਾਂ ਨੇ ਅੱਜ ਇਕੱਠੇ ਹੋ ਕੇ ਅੱਜ ਇਹ ਜਿਹੜਾ ਪ੍ਰੋਗਰਾਮ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਚੇਤੇ ਕੀਤਾ, ਜਿਨ੍ਹਾਂ ਨੇ ਇਸ ਖਾਲਿਸਤਾਨ ਦੇ ਪਵਿੱਤਰ ਸੰਕਲਪ ਨੂੰ ਆਪਣੀਆਂ ਜਾਨਾਂ ਸਮਰਪਿਤ ਕੀਤੀਆਂ ਨੇ। ਇਹ ਬਹੁਤ ਹੀ ਸਵਾਗਤਯੋਗ ਅੱਜ ਦਾ ਪ੍ਰੋਗਰਾਮ ਹੋਇਆ। ਤੇ ਅਗਲੀ ਗੱਲ ਇਹ ਹੈ ਕਿ ਇਹ ਜਿਹੜਾ ਖਾਲਿਸਤਾਨ ਦਾ ਇਸ਼ੂ ਹੈ, ਇਹ ਜਦੋਂ ਤੋਂ ਚੱਲ ਰਿਹਾ, ਇਹਦੇ ਵਿੱਚ ਹਜ਼ਾਰਾਂ ਹੀ ਸ਼ਹੀਦਾਂ ਨੇ, ਹਜ਼ਾਰਾਂ ਹੀ ਸਿੰਘ ਸਿੰਘਣੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ, ਲੱਖਾਂ ਨੇ ਤਸ਼ੱਦਦ ਝੱਲਿਆ। ਬਹੁਤ ਸਾਰੇ ਉਹ ਨੇ ਜਿਹੜੇ ਅੱਜ ਵੀ ਇਸ ਸੰਘਰਸ਼ ਨੂੰ ਅੱਗੇ ਲਿਜਾ ਰਹੇ ਨੇ, ਬਹੁਤ ਸਾਰੇ ਉਹ ਨੇ ਜਿਹੜੇ ਨਵੇਂ ਅੱਜ ਦੇ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਕੌਮੀ ਫਰਜ਼ ਨਿਭਾ ਰਹੇ ਨੇ, ਬਹੁਤ ਸਾਰੇ ਉਹ ਨੇ ਜਿਹੜੇ ਤੁਰੇ ਤਾਂ ਸਹੀ ਪਰ ਥੱਕ ਗਏ, ਅੱਕ ਗਏ, ਤੇ ਉਹਨਾਂ ਨੇ ਜਿੰਨਾ ਯੋਗਦਾਨ ਪਾਉਣਾ ਸੀ ਪਾਇਆ, ਤੇ ਬਾਅਦ ਵਿੱਚ ਆਪਣਾ ਜੀਵਨ ਜਿਹੜਾ ਆਪਦੇ ਪਰਿਵਾਰਕ ਜਿਹੜੇ ਫਰਜ਼ ਨੇ ਜਾਂ ਹੋਰ ਜ਼ਿੰਮੇਵਾਰੀਆਂ ਨੇ, ਉਧਰਲੇ ਪਾਸੇ ਧਿਆਨ ਦੇ ਦਿੱਤਾ। ਜਿੰਨਾ ਕੀਤਾ ਉਹਦਾ ਧੰਨਵਾਦ। ਇਹ ਤੋਂ ਇਲਾਵਾ ਉਹ ਵੀ ਬਥੇਰੇ ਨੇ ਜਿਹੜੇ ਤੁਰੇ ਤਾਂ ਨਹੀਂ, ਪਰ ਉਹਨਾਂ ਨੇ ਹਮੇਸ਼ਾ ਅਰਦਾਸ ਕੀਤੀ ਉਹਨਾਂ ਸੂਰਮਿਆਂ ਦੇ ਲਈ ਜਿਹੜੇ ਖਾਲਿਸਤਾਨ ਨੂੰ ਸਮਰਪਿਤ ਹੋ ਕੇ ਕਿਸੇ ਵੀ ਤਰੀਕੇ ਨਾਲ, ਹਜ਼ਾਰਾਂ ਲੱਖਾਂ ਢੰਗ ਤਰੀਕੇ ਨੇ ਕੌਮ ਦੀ ਸੇਵਾ ਕਰਨ ਦੇ, ਕੋਈ ਲਿਖ ਕੇ, ਕੋਈ ਬੋਲ ਕੇ, ਕੋਈ ਕਿਸੇ ਹੋਰ ਤਰੀਕੇ ਨਾਲ, ਜਿਹੜੇ ਲੋਕ ਇਸ
ਖਾਲਿਸਤਾਨ ਦੇ ਪਵਿੱਤਰ ਸੰਕਲਪ ਨੂੰ ਸਮਰਪਿਤ ਹੋ ਕੇ ਸਰਗਰਮ ਨੇ, ਉਹਨਾਂ ਦੀ ਅਰਦਾਸਾਂ ਜਿਨ੍ਹਾਂ ਨੇ ਕੀਤੀਆਂ ਉਹ ਵੀ ਸਵਾਗਤਯੋਗ ਆ, ਉਹਨਾਂ ਦਾ ਵੀ ਧੰਨਵਾਦ ਕਰਨਾ ਬਣਦਾ। ਜਿਹੜੇ ਭਰਾਵਾਂ ਨੇ, ਜਿਨ੍ਹਾਂ ਸਿੱਖਾਂ ਨੇ ਕਿਸੇ ਨਾ ਕਿਸੇ ਬਹਾਨੇ, ਕਿਸੇ ਨਾ ਕਿਸੇ ਕਾਰਨ ਆਪਣੀ ਕੌਮ ਨਾਲ ਗਦਾਰੀ ਕੀਤੀ, ਜਿਨ੍ਹਾਂ ਨੇ ਖਾਲਿਸਤਾਨ ਤੋਂ ਮੂੰਹ ਮੋੜ ਕੇ, ਜਿਨ੍ਹਾਂ ਨੇ ਖਾਲਿਸਤਾਨ ਦੇ ਖਿਲਾਫ ਭੁਗਤ ਕੇ ਪਾਪ ਕੀਤਾ, ਉਹਨਾਂ ਲਈ, ਉਹਨਾਂ ਦੇ ਪਰਿਵਾਰਾਂ ਲਈ, ਉਹਨਾਂ ਦੇ ਬੱਚਿਆਂ ਲਈ ਅੱਜ ਵੀ ਮੌਕਾ ਹੈ ਕਿ ਉਹ ਬੇਦਾਵਾ ਪੜਵਾ ਸਕਣ ਤੇ ਆਪਣੇ ਧਰਮ ਨੂੰ, ਆਪਣੀ ਕੌਮ ਨੂੰ ਸਮਰਪਿਤ ਹੋ ਕੇ ਇਤਿਹਾਸ ਵਿੱਚ ਆਪਣਾ ਜ਼ਿਕਰ ਸੁਨਹਿਰੀ ਅੱਖਰਾਂ ਵਿੱਚ ਲਿਖਾ ਸਕਣ। ਅਸੀਂ ਇਸ ਤਰੀਕੇ ਦੇ ਬਹੁਤ ਸਾਰੇ ਸੱਜਣ ਆਪਣੀ ਜ਼ਿੰਦਗੀ ਦੇ ਵਿੱਚ ਦੇਖੇ ਆ, ਜਿਹੜੇ ਆਪਣਾ ਢਿੱਡ ਫੋਲਦੇ ਹੋਏ ਕਹਿੰਦੇ ਆ ਕਿ ਬੇਸ਼ੱਕ ਸਾਡੇ ਪਰਿਵਾਰ ਚੋਂ ਫਲਾਨਾ ਹੋਇਆ ਜਿਹਦਾ ਜੀਵਨ ਕੌਮ ਦੇ ਹਿੱਤਾਂ ਦੇ ਉਲਟ ਸੀ, ਪਰ ਅੱਜ ਮੈਨੂੰ ਖੁਸ਼ੀ ਆ ਕਿ ਅੱਜ ਕੌਮ ਦੇ ਵੱਲੋਂ ਮੇਰੀ ਜਿਹੜੀ ਸੇਵਾ ਉਹਨੂੰ ਪ੍ਰਵਾਨ ਕੀਤਾ ਗਿਆ। ਮੇਰੇ ਜਿਹੜੇ ਚੰਗੇ ਭਾਗ ਨੇ, ਮੈਂ ਪੰਥ ਦੇ ਲੇਖੇ ਲੱਗਿਆ। ਸੋ ਇਸ ਮੌਕੇ ਜਦੋਂ ਪੂਰੇ ਪੰਥ ਦੇ ਅੰਦਰ ਇੱਕ ਰੂਪਤਾ, ਇੱਕ ਜਿਹੜਾ ਸਾਂਝੀ ਵਾਲਤਾ ਦਾ, ਇੱਕ ਸਮੂਹਕ ਭਾਵਨਾ ਦਾ ਪ੍ਰਗਟਾਵਾ ਹੋ ਰਿਹਾ, ਜਦੋਂ ਆਪਾਂ ਸਾਰੇ ਦੇਖ ਰਹੇ ਹਾਂ ਕਿ ਹਿੰਦੁਸਤਾਨ ਦੇ ਜ਼ੁਲਮਾਂ ਦੀ ਗੱਲ ਕਰਕੇ ਪਾਕਿਸਤਾਨ ਦੇ ਬਾਰੇ ਕਿਹਾ ਜਾ ਰਿਹਾ ਕਿ ਜਿੱਥੇ ਬਾਬੇ ਨਾਨਕ ਨੇ ਪ੍ਰਕਾਸ਼ ਪ੍ਰਗਟ ਹੋ ਕੇ ਉਸ ਧਰਤੀ ਨੂੰ ਪਵਿੱਤਰ ਕੀਤਾ, ਅਸੀਂ ਉਸ ਧਰਤੀ ਨੂੰ ਮੁਰਦਾਬਾਦ ਨਹੀਂ ਕਹਿ ਸਕਦੇ। ਇਸ ਤਰੀਕੇ ਦੀ ਭਾਵਨਾ ਜਦੋਂ ਪੂਰੇ ਜੋਬਨ ਤੇ ਹੈ ਤਾਂ ਸਾਨੂੰ ਯਕੀਨ ਆ ਕਿ ਉਹ ਦਿਨ ਜ਼ਰੂਰ ਆਊਗਾ ਜਦੋਂ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਇੰਡੀਆ ਅਤੇ ਪਾਕਿਸਤਾਨ ਦੇ ਵਿਚਾਲੇ ਝੂਲੂਗਾ। ਅਸੀਂ ਤਾਂ ਇਹ ਅਰਦਾਸ ਕਰਦੇ ਹਾਂ ਕਿ ਹਿੰਦੁਸਤਾਨ ਵੀ ਖੁਸ਼ੀ ਖੁਸ਼ੀ ਵਸੇ, ਪਾਕਿਸਤਾਨ ਵੀ ਖੁਸ਼ੀ ਖੁਸ਼ੀ ਵਸੇ ਤੇ ਸਾਡਾ ਵੀ ਆਜ਼ਾਦੀ ਦਾ ਦਿਹਾੜਾ ਜਿਹੜਾ ਉਹ ਮਨਾਇਆ ਜਾ ਕਰੀਏ। ਕਹਿੰਦੇ ਨੇ 14 ਅਗਸਤ ਨੂੰ ਪਾਕਿਸਤਾਨ ਤੇ 15 ਅਗਸਤ ਨੂੰ ਹਿੰਦੁਸਤਾਨ ਮਨਾਉਂਦਾ, ਸਾਡਾ 13 ਦਾ ਆਉਂਦਾ ਕਿ 16 ਦਾ ਆਉਂਦਾ, ਇਹ ਵਾਹਿਗੁਰੂ ਜਾਣੇ, ਪਰ ਇੱਕ ਦਿਨ ਲਾਜ਼ਮੀ ਉਹ ਆਊਗਾ ਜਦੋਂ ਅਸੀਂ ਵੀ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲਦਾ ਵੇਖਾਂਗੇ। ਇੱਥੇ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਨੀ ਹੈ। ਕਿਸੇ ਸੱਜਣ ਨੇ ਕਿਹਾ ਕਿ ਖਾਲਿਸਤਾਨ ਪਤਾ ਨਹੀਂ ਕਦੋਂ ਬਣੂ, ਪਰ ਮੈਂ ਇੱਕ ਗੱਲ ਸੁਣਾਉਂਦਾ ਹੁੰਦਾ ਕਿ 1857 ਦੇ ਗਦਰ ਤੋਂ ਬਾਅਦ ਜਦੋਂ ਗਦਰ ਅਸਫਲ ਹੋ ਗਿਆ ਤੇ ਕੋਈ ਬੰਦਾ ਹਰ ਰੋਜ਼ ਗਦਰ ਵਿੱਚ ਹਿੱਸਾ ਲੈਣ ਵਾਲੇ ਇੱਕ ਬੰਦੇ ਨੂੰ ਸਤਾਇਆ ਕਰੇ, ਬੜਾ ਦੁਖੀ ਕਰਿਆ ਕਰੇ, ਜਲੀਲ ਕਰਿਆ ਕਰੇ, ਬਈ ਲੈ ਆਹ ਤੁਰੇ ਸੀ ਅੰਗਰੇਜ਼ਾਂ ਦੇ ਖਿਲਾਫ, ਅੰਗਰੇਜ਼ਾਂ ਦੇ ਰਾਜ ਵਿੱਚ ਸੂਰਜ ਨਹੀਂ ਛਿਪਦਾ ਤੇ ਤੁਸੀਂ ਚੱਕ ਕੇ ਪਿਸਤੌਲੜੀਆਂ ਜੀਆਂ ਤੁਰ ਪਏ, ਬਈ ਲੈ ਗੋਰੇ ਭਜਾ ਦੇਣੇ ਆ, ਭੱਜ ਗਏ ਗੋਰੇ, ਲੈ ਲਈ ਆਜ਼ਾਦੀ। ਉਸ ਬੰਦੇ ਨੇ ਕੋਈ ਉਹਨੂੰ ਗੱਲ ਨਾ ਕਹਿਣੀ। ਸਮਾਂ ਬੀਤਦਾ ਗਿਆ, ਆਖਰ 15 ਅਗਸਤ 1947 ਆ ਗਏ ਤੇ ਕਹਿੰਦੇ ਜੀ ਉਹ ਉਸ ਘਰ ਦਾ ਦਰਵਾਜ਼ਾ ਖੜਕਾਇਆ ਤੇ ਬਰਫੀ ਦਾ ਲੱਡੂ ਦਾ ਡੱਬਾ ਫੜਾਇਆ ਉਹਦੇ ਘਰ ਦੇ ਮੁੰਡੇ ਨੇ, ਤੇ ਉਹ ਘਰ ਵਾਲੇ ਨੇ ਪੁੱਛਿਆ ਵੀ ਇਹ ਕਾਹਦਾ? ਕਹਿੰਦਾ ਜੀ ਮੁਲਕ ਆਜ਼ਾਦ ਹੋ ਗਏ, ਗੋਰੇ ਚਲੇ ਗਏ। ਉਹ ਕਹਿੰਦੇ ਵੀ ਤੁਸੀਂ ਸਾਰੇ ਪਿੰਡ 'ਚ ਵੰਡੇ ਆ? ਕਹਿੰਦੇ ਜੀ ਨਹੀਂ, ਮੇਰੇ ਬਾਪੂ ਨੇ ਮੇਰੇ ਪਿਓ ਨੂੰ ਕਿਹਾ ਸੀ ਤੇ ਮੇਰੇ ਪਿਓ ਨੇ ਮੈਨੂੰ ਕਿਹਾ ਸੀ ਵੀ ਜੇ ਮੈਂ ਮਰ ਗਿਆ ਇਹ ਤੇਰਾ ਫਰਜ਼ ਆ, ਤੂੰ ਆਪਦੇ ਮੁੰਡੇ ਨੂੰ ਕਹਿਣਾ। ਜਦੋਂ ਵੀ ਗੋਰੇ ਚਲੇ ਗਏ, ਜਦੋਂ ਵੀ ਮੁਲਕ ਆਜ਼ਾਦ ਹੋਇਆ, ਆਪਾਂ ਫਲਾਨਿਆਂ ਦੇ ਘਰੇ ਲੱਡੂਆਂ ਦਾ ਡੱਬਾ ਦੇ ਕੇ ਉਹਨਾਂ ਨੂੰ ਵਧਾਈ ਦੇਣੀ ਤੇ ਕਹਿੰਦੇ ਕਿ ਆਉਣਾ ਵੀ ਗੋਰੇ ਚਲੇ ਗਏ। ਉਹ ਘਰ ਵਾਲੇ ਕਹਿੰਦੇ ਵੀ ਇਹ ਕੀ ਚੱਕਰ ਆ? ਕਹਿੰਦੇ ਜੀ ਤੁਹਾਡਾ ਜਿਹੜਾ ਬਾਪੂ ਸੀ ਨਾ, ਤੁਹਾਡਾ ਜਿਹੜਾ ਦਾਦਾ ਸੀ, ਉਹ ਮੇਰੇ ਦਾਦੇ ਨੂੰ ਬਹੁਤ ਜਲੀਲ ਕਰਦਾ ਹੁੰਦਾ ਸੀ ਤੇ ਭਜਾ ਤੇ ਗੋਰੇ, ਤੇ ਅਸੀਂ ਇਹ ਗੱਲ ਆਪਣੇ ਟੱਬਰ 'ਚ ਮਿਥੀ ਹੋਈ ਆ ਵੀ ਜਦੋਂ ਚਲੇ ਗਏ ਉਦੋਂ ਤੁਹਾਨੂੰ ਜ਼ਰੂਰ ਵਧਾਈ ਦੇ ਕੇ ਆਉਣੀ ਆ, ਲੈ ਵੀ ਭਜਾ ਤੇ ਅਸੀਂ ਕਾਮਯਾਬ ਹੋ ਗਏ। ਸੋ ਜਿਨ੍ਹਾਂ ਨੂੰ ਇਹ ਲੱਗਦਾ ਕਿ ਖਾਲਿਸਤਾਨ ਕਦੇ ਬਣ ਨਹੀਂ ਸਕਦਾ, ਉਹਨਾਂ ਦੀ ਇੱਕ ਲਿਸਟ ਹਰ ਖਾਲਿਸਤਾਨੀ ਬਣਾ ਕੇ ਰੱਖੇ, ਆਪਦੇ ਟੱਬਰ 'ਚ ਕਹਿ ਕੇ ਰੱਖੇ, ਜਿੱਦਣ ਸਾਡਾ ਖਾਲਿਸਤਾਨ ਬਣ ਗਿਆ, ਜਿੱਦਣ ਝੰਡਾ ਝੂਲ ਗਿਆ, ਉਦੋਂ ਲੱਡੂਆਂ ਦਾ ਡੱਬਾ ਇਹਨਾਂ ਦੇ ਘਰਾਂ 'ਚ ਦੇ ਕੇ ਜ਼ਰੂਰ ਕਵਾਂਗੇ ਬਈ ਧੰਨਵਾਦ ਜੀ ਤੁਹਾਡਾ, ਵਧਾਈਆਂ ਹੋਣ, ਖਾਲਿਸਤਾਨ ਬਣ ਗਿਆ ਤੇ ਉਹ ਝੂਲਦਾ ਹੈ ਖਾਲਿਸਤਾਨ ਦਾ ਝੰਡਾ UNO ਦੇ ਵਿੱਚ। ਉਸ ਦਿਨ ਦੀ ਉਡੀਕ ਵਿੱਚ ਤੇ ਉਸ ਦਿਨ ਦੀ ਆਸ ਵਿੱਚ ਫਤਿਹ ਅਰਜ਼ ਕਰਦਾ ਜੀ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।